ठीक है ਤੁਸੀਂ ਕਲਾਸ ਵਾਲਾ ਜਾਂਦੇ ਹੋ ਕੁਝ ਸੌਦਾ ਸੁਦਾ ਲੈਣ ਕਿਰਾਣਾ ਕਰੂਣਾ ਇਹ ਉਹ ਹਨਾ ਉੱਥੇ ਤੁਸੀਂ ਜਾਂਦੇ ਹੋ ਠੀਕ ਹੈ ਤੇ ਪਸਰੂਰ ਸ਼ਹਿਰ ਤੋਂ ਕਿੰਨਾ ਦੂਰ ਹੋਏਗਾ ਤਕਰੀਬਨ ਇੱਥੋਂ 15 ਕਿਲੋਮੀਟਰ 15 ਕਿਲੋਮੀਟਰ ਇਹਦੇ ਨਾਲ ਲੱਗਦੇ ਪਿੰਡ ਨਾ ਸਾਨੂੰ ਦੱਸ ਦਵੋ ਮਤਲਬ ਡਾਇਰੈਕਸ਼ਨ ਸਾਨੂੰ ਦੱਸੋ ਇਸ਼ਾਰਾ ਕਰਕੇ ਕਿ ਜਿੱਦਾਂ ਤੁਸੀਂ ਮੈਨੂੰ ਆਊਟ ਆਫ ਦੀ ਰਿਕਾਰਡਿੰਗ ਦੱਸਿਆ ਕਿ ਭਲੇਰ ਬਾਜਵਾ ਵੇ ਭਲੇਰ ਬਾਜਵਾ ਵੇ ਨੁਕਰ ਦੇ ਵਿੱਚ ਇਹ ਬੰਦ ਤੋਂ ਪਾਰਲੀ ਸਾਈਡ ਤੋਂ ਪਾਰਲੇ ਪਾਸੇ ਇਹ ਜਿਵੇਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਹਾਂ ਭਲੇਰ ਬਾਜਵਾ ਇਹ ਵੀ ਪਿੰਡ ਸਿੱਖ ਸਰਦਾਰਾਂ ਦਾ ਫਤਿਹਗੜ੍ਹ ਪਿੰਡ ਬਹੁਤ ਮੈਂ 3 ਤੋਂ 4 ਦਫਾ ਇਸ ਪਿੰਡ ਆ ਚੁੱਕਿਆ ਵੀ ਮੈਂ ਰਿਕਾਰਡਿੰਗ ਆਲਰੇਡੀ ਕੀਤੀ ਹੋਈ ਹੈ ਜੀ ਉਸ ਤੋਂ ਬਾਅਦ ਇਹਦੇ ਨਾਲ ਆ ਜਾਂਦਾ ਵੀ ਇੱਥੇ ਜਿਹੜਾ ਵੇ ਨਾ ਬਸਰਾ ਠੀਕ ਹੈ ਉਹ ਵੀ ਪਿੰਡ ਤੁਹਾਡਾ ਕਹਿਣਾ ਵੇ ਕਿ ਸਰਦਾਰਾਂ ਦਾ ਬਿਲਕੁਲ ਸਰਦਾਰਾਂ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਅੱਗੇ ਆ ਗਿਆ ਆਕੀ ਮਾਛੀ ਹਾਂ ਉਹ ਵੀ ਸਰਦਾਰਾਂ ਦਾ ਹੀ ਠੀਕ ਹੈ ਉਹਦੇ ਨਾਲ ਭੇਜੋ ਕੀ ਇਹ ਪਿੰਡ ਇਹ ਨੁਕਰ ਦੇ ਵਿੱਚ ਜੀ ਉਹਦੇ ਵਿੱਚ ਵੀ ਸਰਦਾਰ ਰਹਿੰਦੇ ਬਿਲਕੁਲ ਜੀ ਮੈਂ ਉੱਥੇ ਉਸ ਜਗ੍ਹਾ ਇੱਥੇ ਇੰਟਰਵਿਊ ਕੀਤਾ ਵੇ ਭੇਜੋਗੇ ਜੀ ਹਾਂਜੀ ਮਤਲਬ ਇਹ ਪਿੰਡ ਗੁਜ਼ਬਰਦਾਰੇ ਦੇ ਪਰਲੇ ਪਾਸੇ ਜਿਹੜਾ ਵੇ ਨਾ ਦਾਦੂ ਵਾਲੀ ਇਹ ਜਿਹੜਾ ਪਿੰਡ ਹੈ ਹਾਂਜੀ ਇਹਦਾ ਨਾਮ ਕੀ ਦੱਸਿਆ ਗੁਜ਼ਬਰਦਾਰ ਇਹ ਆਪਣਾ ਪਾਰਟੀਸ਼ਨ ਤੋਂ ਪਹਿਲੇ ਦਾ ਬਾਅਦ ਹੈ ਜਾਂ ਬਾਅਦ ਚ ਹੋਇਆ ਇਹ ਪਾਰਟੀਸ਼ਨ ਤੋਂ ਪਹਿਲੇ ਦਾ ਹੀ ਬਾਅਦ ਹੈ ਇਹ ਦਰਖਤਾਂ ਦੇ ਉਹਲੇ ਪਿੰਡ ਹੈ ਜੀ ਤੇ ਇਹਦੇ ਨਾਲ ਅਸਮਾਨ ਭਾਈ ਤੁਹਾਡੇ ਪਿੰਡ ਦਾ ਸਕੂਲ ਹੈ ਹਾਂਜੀ ਇਹ ਸਕੂਲ ਹੈ ਇਹ ਪ੍ਰਾਇਮਰੀ ਸਕੂਲ ਹੈ ਜੀ ਪਿੰਡ ਤਈਓਪੁੱਟਾ ਇਹਦੇ ਨਾਲ ਹੀ ਸਾਨੂੰ ਕੁਝ ਡੇਰੇ ਨਜ਼ਰ ਆ ਰਹੇ ਨੇ ਇਹਨਾਂ ਦਾ ਵੀ ਕੋਈ ਨਾਮ ਹੈ ਦਾਦੂ ਵਾਲੀ ਪਿੰਡ ਇਹ ਵਾਲਾ ਹਾਂਜੀ ਇਹ ਥਾਬਲੀ ਹੈ ਅੱਛਾ ਇਹ ਥਾਬਲੀ ਪਿੰਡ ਤੇ ਦਾਦੂ ਵਾਲੀ ਇਹ ਨੁਕਰ ਦੇ ਵਿੱਚ ਇਹ ਮਤਲਬ ਹੈ ਸਕੂਲ ਦੀ ਬੈਕ ਸਾਈਡ ਤੇ ਦਾਦੂ ਵਾਲੀ ਪਿੰਡ 1 ਕਿਲੋਮੀਟਰ ਅੱਗੇ ਉਹ ਵੀ ਪਿੰਡ ਸਰਦਾਰਾਂ ਦਾ ਉਹ ਵੀ ਸਰਦਾਰਾਂ ਦਾ ਉੱਥੇ ਹੀ ਉਹਨਾਂ ਦੀ ਸਮਾਧੀ ਬਣੀ ਹੋਈ ਹੈ ਅੱਛਾ ਜਿਨ੍ਹਾਂ ਦਾ ਨਾਮ ਨਾ ਲਿਆ ਆਪਣਾ ਸਰਦਾਰ ਪਾਲਾ ਸਿੰਘ ਠੀਕ ਹੈ ਠੀਕ ਤੇ ਇਹ ਜਿਹੜੀ ਬੰਨ ਹੈ ਜੀ ਇਹ ਤੁਹਾਨੂੰ ਨਜ਼ਰ ਆ ਰਿਹਾ ਨਹਿਰ ਹੈ ਬਿਲਕੁਲ ਨਹਿਰ ਹੈ ਠੀਕ ਹੈ ਜੀ ਬਿਲਕੁਲ ਨਹਿਰ ਦੇ ਮੁੰਡ ਵਸਦਾ ਛੋਟਾ ਜਿਹਾ ਪਿੰਡ ਤਈਓਪੁੱਟਾ ਤੇ ਤਾਰੀਖੀ ਇਤਬਾਰ ਨਾਲ ਵੇਖਿਆ ਜਾਏ ਤੇ ਬਹੁਤ ਵੱਡਾ ਪਿੰਡ ਜੀ ਕਿਉਂਕਿ ਇਸ ਏਰੀਆ ਦੇ ਵਿੱਚ ਵਾਹਦ ਇੱਕ ਪਿੰਡ ਸੀ ਜਿਹੜਾ ਸਾਲਮ ਮੁਸਲਮ ਮੁਲਕ ਦਾ ਸੀ ਤੇ ਕੁਝ ਘਰ ਕ੍ਰਿਸਚਨ ਭਰਾ ਦੇ ਸਨ ਲੇਕਿਨ ਜਿਹੜੇ ਇਹਦੇ ਦੁਆਲੇ ਦੇ ਪਿੰਡ ਸਨ 4 ਚੁਫੇਰੇ ਦੇ ਉਹ ਸਿੱਖ ਤੇ ਹਿੰਦੂ ਖੱਤਰੀਆਂ ਦੇ ਪਿੰਡ ਸਨ ਉਹਨਾਂ ਪਿੰਡਾਂ ਵਿੱਚ ਇਹ ਨਹੀਂ ਕਿ ਖਾਲੀ ਸਿੱਖ ਹਿੰਦੂ ਵਸਦੇ ਸਨ ਮੁਸਲਮਾਨ ਵੀ ਇਕੱਠੀ ਵਾਦੀ ਸੀ ਰਲਵੇਂ ਲੋਕ ਰਹਿੰਦੇ ਸਨ ਇਹ ਜੀ ਬੰਦ ਪਾਰਲੇ ਪਾਸੇ ਮੈਨੂੰ ਕੁਝ ਕੋਠੇ ਨਜ਼ਰ ਆ ਰਹੇ ਨੇ ਇਹ ਬਖਤਪੁਰ ਠੀਕ ਹੈ ਜੀ ਠੀਕ ਹੈ ਤੇ ਆਪਣਾ ਕਲਾਸ ਵਾਲਾ ਕਿਹੜਾ ਆ ਕਲਾਸ ਵਾਲਾ ਅੱਛਾ ਇਹ ਕਲਾਸ ਵਾਲਾ ਜੀ ਤੇ ਇਸ ਇਲਾਕੇ ਦੇ ਜਿਹੜੇ ਸਿੱਖ ਸਨ ਇਹਨਾਂ ਪਿੰਡਾਂ ਵਿੱਚ ਵਸਣ ਵਾਲੇ ਉਹ ਜਿਹੜਾ ਉਹਨਾਂ ਦਾ ਇਕੱਠ ਸੀ ਸਨ 47 ਵੇਲੇ ਉਹ ਜੀ ਕਲਾਸ ਵਾਲਾ ਹੀ ਹੋਇਆ ਸੀ ਬਹੁਤ ਸਾਰੇ ਐਪੀਸੋਡ ਵਿੱਚ ਬਜ਼ੁਰਗਾਂ ਨੇ ਜ਼ਿਕਰ ਵੀ ਕੀਤਾ ਵੇ अस्सलाम वालेकुम बाबा जी वालेकुम सलाम जी बाबा जी की हाल है शुक्र है जी की नाम जी अपना अजीज मसीह हाँ जी ਤੁਹਾਡੇ ਵਾਲਾ ਸਾਹਿਬ ਦਾ ਨਾਮ बरकत मसीह ਤੇ ਦਾਦੇ ਦਾ ਨਾਮ ਕੀ ਸੀ ਦਾਦੇ ਦਾ ਮੰਗਤਾ ਮਸੀਹ ਆਪਣਾ ਜੱਦੀ ਪਿੰਡ ਕਿਹੜਾ यही जी ਤਈਓਪੁੱਟਾ जी ਅੱਛਾ ਜ਼ਿਲ੍ਹਾ सियालकोट ਤਹਿਸੀਲ ਪਸਰੂਰ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਆਈ ਐਡਰੈਸ ਸੀ हाँ जी ਠੀਕ ਹੈ ਬਾਬਾ ਜੀ ਅਜ਼ੀਜ਼ ਮਸੀਹ ਸਾਹਿਬ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਚੋਖਾ ਚਿਰ ਪੁਰਾਣੀਆਂ ਪੌਣੀ ਸਦੀ ਪਿੱਛੇ ਲੈ ਕੇ ਤੁਹਾਨੂੰ ਜਾਣਾ ਠੀਕ ਹੈ ਨਾ 73 ਸਾਲ ਜਦੋਂ ਹਿੰਦੂ ਸਿੱਖ ਲੋਕ ਮੁਸਲਮਾਨ ਇਕੱਠੇ ਰਹਿੰਦੇ ਸਨ ਆਪਣਾ ਜਿਹੜਾ ਪਿੰਡ ਹੈ ਤਈਓਪੁੱਟਾ हाँ जी ਇਹ ਸਾਲਮ ਮੁਸਲਮਾਨਾਂ ਦਾ ਪਿੰਡ ਸੀ ਜਾਂ ਮੁਸਲਮਾਨਾਂ ਦਾ ਇਸ ਵਿੱਚ ਤੁਹਾਡੇ ਘਰ ਸਨ ਠੀਕ ਹੈ ਇਹਦੇ ਜਿਹੜੇ ਨਾਲ ਲੱਗਦੇ ਚੁਫੇਰੇ ਦੇ ਪਿੰਡ ਨੇ ਜੀ ਉਹਨਾਂ ਦੇ ਨਾਲ ਲਵੋ ਹਾਂ ਉਹ ਬਸਰਾ ਅੱਛਾ ਬਸਰਾ ਕੇ ਆ ਬਸਰਾ ਨੇ ਪਿੰਡੂ ਲਹਿੰਦੇ ਪਾਸੇ ਹੋਏਗਾ ਪਹਾੜ ਪਿੰਡੂ ਲਹਿੰਦੇ ਪਾਸੇ ਬਸਰਾ ਨੇ ਹਾਂ ਉਹਨੂੰ ਆਸਰੋ ਕਰਕੇ ਦਖਲ ਨੂੰ ਮਹਿਮ ਦਵਾਈ ਹੈ ਉਹਨੂੰ ਆਸਰੋ ਕੋਲ ਨੂੰ ਫਿਰ ਨਥੂ ਚਲਾ ਅੱਗੇ ਆ ਜਾਂਦੀ ਹੈ ਦਾਦੂ ਵਾਲੀ ਉਹ ਵੀ ਸਿੱਖਾਂ ਦਾ ਅੱਛਾ ਦਾਦੂ ਵਾਲੀ ਸਿੱਖਾਂ ਦਾ ਪਿੰਡ ਸੀ ਸਿੱਖਾਂ ਦਾ ਇਹ ਬਸਰਾ ਵੀ ਤੇ ਮਹਿਮ ਦਵਾਈ ਅੱਛਾ 3 ਪਿੰਡ ਹੋ ਗਏ ਸਿੱਖਾਂ ਦੇ ਚੱਲੀ ਚਲੋ 4 ਚੁਫੇਰੇ ਦੇ ਅੱਗੇ ਫਿਰ ਆ ਜਾਂਦਾ ਸੀ ਆ ਮਧੀਪੁਰ ਅੱਛਾ ਇੱਥੇ ਵੀ ਸਿੱਖ ਦਾ ਅੱਗੇ ਆ ਜਾਂਦਾ ਸੀ ਨੂਰਪੁਰ ਵੀ ਸਿੱਖ ਹੈ ਸਨ ਅੱਛਾ ਤੇ ਖੀਰੇ ਕੋਲ ਠੀਕ ਹੈ ਅੱਗੇ ਆ ਗਿਆ ਕਰਾਵਾਲਾ ਉੱਥੇ ਵੀ ਸਿੱਖ ਦਾ ਇਧਰ ਨੂੰ ਪਲੇ ਆ ਗਿਆ ਮਾਰ ਉੱਥੇ ਕੋਲ ਉੱਥੇ ਕੋਈ ਨਹੀਂ ਸੀ ਉਹ ਮੁਸਲਮਾਨਾਂ ਦਾ ਪਿੰਡ ਉਹ ਬੇਬੀ ਕੁਬਰਾ ਦਾ ਪਿੰਡ ਹਾਂ ਹਨਾ ਜੱਦੀ ਪਿੰਡ ਸੀ ਅੱਛਾ ਠੀਕ
ਅੱਗੇ ਚੰਦਪੁਰ ਸੀ, ਹਾਂ ਉੱਥੇ ਵੀ ਸਿੱਖ ਸਨ, ਸਾਂਝਾਂ ਵਾਲੇ ਵੀ ਸਿੱਖ ਸਨ ਅੱਛਾ ਠੀਕ ਹੈ ਤੇ ਪਲੇਰ ਵੀ। ਠੀਕ। ਜਿਹੜੇ ਤੁਸੀਂ ਪਿੰਡਾਂ ਦੇ ਨਾਂ ਲਏ, ਇਹਨਾਂ ਆਲੇ ਦੁਆਲੇ ਤੁਹਾਡੇ ਸਿੱਖ ਲੋਕ ਆਬਾਦ ਸਨ, ਜੀ ਤੇ ਇਹਨਾਂ ਜਿਹੜੇ ਲੋਕ ਚੌਧਰੀ ਟੈਪ ਬੰਦੇ ਸਨ, ਉਹਨਾਂ ਨੂੰ ਤੁਸੀਂ ਜਾਣਦੇ ਹੋ? ਹਾਂਜੀ ਜਾਣਦੇ ਹਾਂ, ਅੱਛਾ। ਕਈਆਂ ਜ਼ਿਲ੍ਹਾ ਨੂੰ ਅੱਛਾ। ਜਾਣਦੇ ਹਾਂ ਹੁੰਦਾ ਸਾ। ਨਾਂ ਦੱਸੋ ਤੇ ਨਾਲ ਪਿੰਡ ਦਾ ਨਾਮ ਵੀ ਦੱਸਣਾ, ਜੇ ਕਿ ਫਲਾਂ ਜਿਹੜਾ ਸਰਦਾਰ ਸੀ ਉਹ ਫਲਾਂ ਪਿੰਡ ਦਾ ਹੈ। ਦਾਦੂ ਵਾਲੀ ਤੋਂ ਸ਼ੁਰੂ ਹੋਈ ਹੋ? ਦਾਦੂ ਭਾਈ ਹਾਂ ਉੱਥੇ ਚੌਧਰੀ ਸੀ, ਪਾਲਾ ਸਿੰਘ ਸੀ ਇੱਕ। ਪਾਲਾ ਸਿੰਘ ਅੱਛਾ ਪਾਲਾ ਸਿੰਘ ਦੇ ਹਨ ਉਹ ਮੁੰਡੇ, ਅੱਛਾ ਤੇ ਉਹ ਬਦਮਾਸ਼ੀ ਟਾਈਪ ਦੇ ਆ। ਅੱਛਾ ਜਾਰਾ ਮਸ਼ਹੂਰ ਸੀ, ਝਾਰਾ ਜਾਰਾ ਪਾਲਾ ਸਿੰਘ ਦਾ ਪੁੱਤਰ ਹੈ। ਪੁੱਤਰ। ਅੱਛਾ ਉਹਦੀ ਅਜੇ ਵੀ ਮੜੀ ਉੱਥੇ ਬਣੀ ਹੈ, ਦਾਦੂ ਵਾਲੀ ਅਜੇ ਵੀ ਹੈ, ਉਹ ਮਜਾਲ ਜਿਹਾ ਬਣਿਆ, ਉਹਨੇ ਕੀਤਾ ਹੈ। ਉਹ ਸਮਾਧੀ ਬਣੀ ਉਹਦੀ? ਹਾਂ ਅੱਛਾ ਠੀਕ ਹੈ। ਤੇ ਉਹ ਉੱਥੇ ਸੀ। ਹੂੰ ਤੇ ਫਿਰ ਇੱਥੇ ਹੋਰ ਸਨ ਦੂਜੇ ਵਿਚਾਰੇ ਮਾਦਰ ਜਿਹੜੇ ਨੇ, ਹੂੰ ਜਿਹੜੇ ਦੀਨਦਾਰ ਸਾਡੇ ਉੱਥੇ ਅੱਛਾ ਚੋਖੇ, ਉਹ ਕੁਝ ਫਿਰ ਤੁਰ ਗਏ, ਕੁਝ ਇੱਥੇ ਹੀ ਰਹਿ ਗਏ ਵਿਚਾਰੇ। ਹੂੰ ਤੇ ਉਹਨੂੰ ਹਟ ਕੇ ਹੂੰ ਉੱਥੇ ਹੋਰ ਸਨ ਸਿੱਖ, ਹੂੰ ਇੱਕ ਹੁੰਦਾ ਸੀ ਉੱਥੇ ਸਿੱਖ, ਉਹ ਮਗਰਾ ਚੁੱਕਦਾ ਹੁੰਦਾ ਹੈ, ਅੱਛਾ ਮਗਰਾ ਮਿੱਟੀ ਪਾ ਕੇ ਤੇ ਮਗਰਾ ਚੁੱਕਦਾ ਹੁੰਦਾ ਅੱਛਾ। ਲਾਭ ਸਿੰਘ ਨਾਂ ਸੀ ਉਹਦਾ? ਨਾਮ ਸਿੰਘ ਹਰਨਾਮ ਸਿੰਘ ਅੱਛਾ। ਉਹ ਵੀ ਦਾਦੂ ਵਾਲੀ ਦਾ ਸੀ? ਦਾਦੂ ਭਾਈ ਦਾ। ਠੀਕ ਹੈ। ਉਹ ਮਗਰਾ ਚੁੱਕਦਾ ਹੁੰਦਾ ਸੀ। ਨਹੀਂ ਤੇ ਬਸਰਾਲ ਪਿੰਡ ਦੇ ਜਿਹੜੇ ਸਿੱਖ ਸਨ ਉਹ ਬਸਰਾ ਜੱਟ ਸਨ ਜਾਂ ਆਪ ਬਸਰਾ ਹੀ ਸਨ, ਅੱਛਾ ਸ਼ਾਮੇ ਦਾ ਬਸਰਾ ਸੀ ਉਹ। ਹੂੰ ਸਿੱਖ ਸੀ ਪੁਰਾਣਾ ਸ਼ਾਮੇ ਦਾ, ਉਹ ਬੜੇ ਬੜੇ ਕਰਤਬ ਕਰਦਾ ਹੁੰਦਾ ਸੀ, ਅੱਛਾ ਨਾਮ ਜਤੀ ਚੌਧਰੀ ਸੀ। ਹੂੰ ਜੇ ਕਿ ਇਹਦਾ ਡੋਲਾ ਆਉਣਾ ਮਾੜੇ ਦੁਬੜੇ ਦਾ, ਤੇ ਉਸੇ ਗੱਲ ਤੇ ਰਾਤ ਰੱਖਣੀ ਹੈ, ਜਾਨੋ ਦਾ ਰਾਤ ਵਾਲੇ ਦੀਆਂ, ਹਾਂਜੀ ਉਹ ਫਿਰ ਜਾਨੋ ਰਾਤ ਰੱਖਣੀ, ਹੂੰ ਫਿਰ ਉਹਨੂੰ ਸਾਰਾ ਧੀਆਂ ਵਾਲਾ ਸਾਰਾ ਹਜੇਜ ਪੇ ਦੇ ਕੇ ਤੇ ਫਿਰ ਤੋਰ ਸ਼ਿਆਮਾ ਬਸਰਾ ਇਸ ਤਰ੍ਹਾਂ ਦਾ ਹੈ। ਐਡਾ ਚੰਗਾ ਬੰਦਾ ਸੀ, ਹਾਂਜੀ। ਮਾੜੇ ਬੰਦੇ ਦਾ ਅਹਿਸਾਸ ਕਰਦਾ। ਸਾਹਸ ਕਰਦਾ ਸੀ ਬੜਾ। ਠੀਕ ਹੈ। ਉਹਦਾ ਕੰਮ ਸੀ, ਜੇ ਆ ਗਿਆ ਨਾ ਕਿਸੇ ਦੇ ਘੋੜੀ ਦੇ ਉੱਤੇ ਚੜਿਆ ਨਾ, ਤੇ ਕੋਈ ਮਾੜੇ ਦਾ ਆਉਂਦਾ ਨਾ ਜਵਾਈ, ਘੋੜੀ ਉਹਨੂੰ ਫੜਾ ਜਾਣੀ ਹੈ। ਠੀਕ ਹੈ। ਪੱਲਾ ਹੁਣ ਤੇਰ ਜੀ ਯਾਰ, ਠੀਕ ਹੈ। ਤੁਰ ਕੇ ਨਾ ਜਾ। ਸਹੀ। ਉਹ ਇਸ ਤਰ੍ਹਾਂ ਦੇ ਲੋਕ ਸਨ। ਫਿਰ ਸੁੰਦਰ ਸਿੰਘ ਸੀ ਬਸਰਾਵਾਂ ਦਾ, ਪਹਿਲਵਾਨ ਸੀ, ਅੱਛਾ ਉਹ ਮੁੰਗਲੀ ਫੇਰਦਾ ਹੈ। ਠੀਕ ਹੈ। ਉਹ ਜਦੋਂ ਇੱਥੋਂ ਗਏ ਨੇ ਨਾ 114 ਸਾਲਾਂ ਦਾ ਹੈ। ਬੱਲੇ ਬੱਲੇ ਬੱਲੇ। ਉਸ ਫਿਰ ਜਾ ਗਿਆ ਪੇਜੋ ਕਹਿੰਦੇ ਸਾਡੇ ਕੋਲ, ਹਾਂਜੀ ਇੱਥੇ ਮੁੰਗਲੀ ਫੇਰੀ ਸੀ। ਅੱਛਾ ਗੱਡੇ ਤੇ ਲੱਦਾਂ ਨਹੀਂ ਚੋਖੀਆਂ ਮੁੰਗਲੀਆਂ, ਅੱਛਾ ਗੱਡੇ ਤੇ ਲੱਦ ਕੇ ਤੇ ਉਹ ਕਰ ਲਈਆਂ, ਹਾਂ ਉਹ ਮੁੰਗਲੀਆਂ ਫੇਰੀਆਂ ਨਾ ਜਦੋਂ, ਹਾਂ ਤੇ ਉਹ ਚੜ ਕੇ ਨਾ ਉੱਤੇ ਗੱਡੇ ਤੇ ਆਖਣ ਲੱਗਾ ਵੀ ਕੋਈ ਮਾਂ ਦਾ ਪੁੱਤਰ ਹੋਏ ਜਿਹੜਾ ਇਹ ਮੁੰਗਲੀਆਂ ਫੇਰੇ ਤੇ ਮੇਰੇ ਵੀ ਗਲੋਂ ਲੈ ਜਾ। ਉਸ ਉਦੋਂ ਫੇਰ ਛੜੀਆਂ, ਜੇ ਜਵਾਨੀ ਵਕਤ ਫੇਰਦਾ ਹੈ। ਜੀ ਜੀ ਜੀ। 114 ਸਾਲਾਂ ਦਾ ਸੀ ਉਦੋਂ, ਜਦੋਂ ਇੱਥੋਂ ਗਿਆ ਸੀ, ਜਦੋਂ ਇੱਥੋਂ ਗਿਆ ਸੁੰਦਰ ਸਿੰਘ। ਸੁੰਦਰ ਸਿੰਘ ਠੀਕ ਹੈ। ਤੇ ਅੱਗੋਂ ਦੀ ਔਲਾਦ ਹੈ ਸੀ? ਹਾਂ ਅੱਛਾ। ਅੱਗੋਂ ਉਹਦੀ ਲਾਸ਼ ਸੀ ਸੋਹਣ ਸਿੰਘ। ਸੋਹਣ ਸਿੰਘ ਉਹਦਾ ਮੁੰਡਾ ਹੈ? ਹਾਂ, ਅੱਛਾ ਉਹਦੀ ਲੱਤ ਤੇ ਗੰਭੀਰ ਸੀ, ਅੱਛਾ। ਬੜਾ ਪੁਰਾਣਾ। ਹੂੰ ਤੇ ਇੱਕ ਉਹਦਾ ਪੁੱਤਰ ਸੀ ਮੋਤਾ ਸਿੰਘ। ਮੋਤਾ ਸਿੰਘ, ਵਾਹ ਜੀ ਵਾਹ। ਠੀਕ ਹੈ। ਅੱਗੋਂ ਪੋਤਰਾ ਸੀ ਉਹਦਾ ਇੱਕ ਨਾ, ਉਹਦੇ ਨਾਲ ਰਕਬੀਰ ਸਿੰਘ ਸੀ। ਅੱਛਾ ਉਹ ਖਰਮਲੀਆਂ ਪਿੰਡ ਦਰਿਆਓ ਪਾਰ, ਅੱਛਾ। ਉਹ ਉੱਥੇ ਵਿਆਹਿਆ ਗਿਆ। ਵਾਹ ਜੀ ਵਾਹ। ਠੀਕ ਹੈ। ਤੇ ਉਹ ਭਲਵਾਨ ਇਸੇ ਤਰ੍ਹਾਂ ਉਹਦੀ ਮੁੰਗਲੀ ਆਸੀ ਸੀ ਇੱਕ, ਹਾਂ ਐਡੀ ਵੱਡੀ ਸੀ ਤੇ ਸੀਖਾਂ ਲੱਗ ਜਾਣ ਲੋਹੇ ਦੀ, ਅੱਛਾ। ਜਿਹੜੀ ਵਜੂਦ ਨਾ ਲੱਗ ਜਾਏ ਤੇ ਵਜੂਦ ਪਾੜ ਛੜੇ। ਓਏ ਹੋਏ ਅੱਛਾ। ਉਹ ਫੇਰਦਾ ਏ, ਉਹ ਬਾਬਾ ਜੀ ਕਿਸ ਤਰ੍ਹਾਂ ਫੇਰਦੇ ਹਨ? ਉਹ ਦਵਾ ਕੇ ਇੰਜ ਪਵਾ ਢਲੀ ਹਾਂ ਹਾਂ ਤੇ ਇੰਜ ਉਹ ਖਾਲੀ ਕਰਦਾ ਏ। ਅੱਛਾ। ਵਾਹ ਜੀ 5-6 ਮਣ ਦੀ ਮੁੰਗਲੀ 2 ਜਾਂ 4 ਮਣ ਦੀ ਹੂੰ ਐਨ ਸਿੱਧਾ ਕਰਨਾ ਫੇ ਕੋਈ, ਬੜੀ ਗੱਲ ਹੈ। ਉਹ ਫੇਰਦਾ ਏ। ਉਹ ਭਲਵਾਨ ਸੀ। ਅੱਛਾ। ਇੱਕ ਸੀ ਪੇਜੋ ਕੇ ਲਾ ਪਰ, ਹਾਂ ਉਹ ਪੇਜੋ ਕੇ ਦਾ ਉਦਮ ਸਿੰਘ ਸੀ। ਵਾਹ ਜੀ ਵਾਹ। ਉਦਮ ਸਿੰਘ ਬੋਰੀ ਚੁੱਕਦਾ ਹੁੰਦਾ ਹੈ। ਠੀਕ ਹੈ। 100 ਉਹ ਜਠੋਲ ਜੱਟ ਸਨ ਨਾ? ਹੈ ਪੇਜੋ ਕੀ ਵਾਲੇ ਜਠੋਲ ਜੱਟ ਸਨ? ਆਹੋ ਉਹਦੇ ਆਕੀ ਨਾ ਛੇ ਦੇ ਨੇ, ਜਠੋਲ ਜਠੋਲ। ਉਹ ਆਕੀ ਨਾ ਛੇ ਦੇ ਨੇ। ਅੱਛਾ। ਤੇ ਪੇਜੋ ਕੀ ਵਾਲੇ? ਪੇਜੋ ਕੇ ਵਾਲਾ ਜਿਹੜਾ ਸਿੱਖ ਸੀ ਐਸੇ ਤਰ੍ਹਾਂ ਹੀ, ਉਹਦਾ ਨਾਂ ਕੀ ਸੀ ਜਿਹੜਾ ਬੋਰੀ ਚੁੱਕਦਾ ਸੀ ਮਿੱਟੀ ਦੀ?
ਉਹ ਉਦਮ ਸਿੰਘ ਉਦਮ ਸਿੰਘ। ਉਦਮ ਸਿੰਘ ਜਿਹੜਾ ਸੀ ਨਾ ਉਹ ਬੋਰੀ ਚੁੱਕਦਾ ਹੁੰਦਾ ਸੀ ਭਰ ਕੇ ਤੇ ਮੋਢੀ ਚਾੜਦਾ ਹੁੰਦਾ ਸੀ। ਅੱਛਾ। ਉਹਦੀ ਉਦਮ ਸਿੰਘ ਦੀ ਵੀ ਬੋਰੀ ਕਿਸੇ ਬੰਦੇ ਨੇ ਚੁੱਕੀ। ਵਾਹ ਜੀ ਵਾਹ। ਠੀਕ। ਉਹ ਫਿਰ ਚੁੱਕ ਕੇ ਲਾ ਤੇ ਉਹ ਫਿਰ ਆ ਵੇਲ ਵੇਲ ਤੇ ਫਿਰ ਮੋਢੇ ਤੇ ਲੈ ਜਾਂਦਾ। ਅੱਛਾ। ਉਹ ਸੀ ਭਲਵਾਨ ਉੱਥੇ। ਠੀਕ ਹੈ। ਤੇ ਇਸੇ ਆਖੀ ਨਾ ਸੀ ਹਾਂ। ਇੱਥੇ ਵੀ ਸਿੱਖ ਦਾ ਤੇ ਉਹ ਮੁਸਲਮਾਨ ਬੰਦਾ ਸੂਬੇਦਾਰ ਸੀ। ਅੱਛਾ। ਉਹਨਾਂ ਦੇ ਹੁਣ ਵੀ ਬਾਪਤਾ ਵਿੱਚ ਤੇ ਬੜੇ ਠੀਕ ਠਾਕ ਲੋਕ ਸਨ। ਹਾਂ ਹਾਂ। ਉਹ ਵੀ ਚੌਧਰੀ ਬੰਦੇ ਆ। ਠੀਕ ਹੈ। ਉਹਨਾਂ ਦਾ ਨਾਂ ਕੀ ਸੀ ਜਿਹੜੇ ਚੌਧਰੀ ਹੈ ਮੁਸਲਮਾਨ ਹਾਕੀ ਮਾਛੇ ਦੇ? ਇੱਕ ਨਾ ਸਦੀਕ ਸੀ। ਅੱਛਾ। ਤੇ ਅੱਗੋਂ ਮੁੰਡੇ ਨੇ ਉਹਨਾਂ ਦਾ ਮੈਨੂੰ ਯਾਦ ਨਹੀਂ, ਉਹ ਵਾਵਾ ਅਫਸਰ ਨੇ ਤੇ ਠੀਕ ਠਾਕ ਨੇ। ਅੱਛਾ। ਐਸੇ ਤਰ੍ਹਾਂ ਤੇ ਇੱਕ ਆਪਣਾ ਨਾ ਹਾਕਿਮਾ ਸੀ, ਇੱਕ ਨਾ ਸੀ ਰਹਿਮਤ, ਹਾਂ। ਇੱਕ ਨਾ ਨਾਤ ਸੀ ਅੱਛਾ। ਮੁਸਲਮਾਨ ਦੇ ਨੇ। ਠੀਕ ਹੈ। ਤੇ ਠੀਕ ਠਾਕ ਬੰਦੇ ਨਾਲ ਸਹੀ। ਅਸੀਂ ਵੀ ਜਾਣਦੇ ਹਾਂ, ਉਹ ਵੀ ਸਾਨੂੰ ਜਾਣਦੇ ਆ। ਸਹੀ। ਮੈਂ ਦੋਏ ਜਿਹੜਾ ਨਾ ਉੱਥੇ ਸੀ ਇੱਕ ਪੂਰਨ ਸਿੰਘ। ਪੂਰਨ ਸਿੰਘ। ਹਾਂ। ਹੂੰ। ਇੱਕ ਸੁੱਚਾ ਸੁੱਚਾ ਸਿੰਘ ਬੁਲਵਾਲੇ। ਸਹੀ। ਇੱਕ ਫੁੰਮਣ ਸਿੰਘ ਸੀ। ਵਾਹ ਜੀ ਵਾਹ। ਨੈਮ ਦੁਆਰੇ ਤੇ ਉੱਥੇ ਵੀ ਉਹ ਸਿੱਖ ਹੁੰਦੇ ਸਨ। ਉਹਦੀ ਹੁੰਦੀ ਸੀ ਘੋੜੀ, ਉਹਦੇ ਨਾਂ ਸੀ ਵਿਰਸਾ ਸਿੰਘ। ਅੱਛਾ। ਵਿਰਸਾ ਸਿੰਘ ਦੀ ਘੋੜੀ ਜਿਹੜੀ ਨਾ 12 ਹੋਲੀਆਂ ਲੱਗਦੀਆਂ ਹਨ ਇੱਧਰ। ਅੱਛਾ। ਨਰਵਾਲ ਪਾਰਾ 12 ਹੋਲੀਆਂ ਵਿੱਚ ਹੀ ਵੱਜ ਜਾਂਦੀ। ਏਡੀ ਘੋੜੀ ਉਹ ਪਾਵਰ ਵਾਲੀ ਸੀ। ਉਹ ਫਿਰ ਜਿੱਦਣ ਗਏ ਨੇ ਨਾ ਵਿਰਸੇ ਸਿੰਘ ਦੀ ਘੋੜੀ ਸੀ ਉਹ? ਵਿਰਸਾ ਸਿੰਘ ਦੀ ਘੋੜੀ। ਤੇ ਪਿੰਡ ਆਪਣਾ ਮਹਿਮਦ ਵਾਲੀ? ਮਹਿਮਦ ਵਾਲੀ। ਅੱਛਾ। ਉਹ ਘੋੜੀ ਜਿਹੜੀ ਹੈ ਨਾ ਜਦੋਂ ਉਧਰ ਉਹਦੀ ਹਾਲਾਲਾ ਹੋ ਗਿਆ ਤੇ ਤੁਰ ਗਏ ਲੈ ਲੋ। ਜਥਾ ਇੱਥੇ ਸੀ ਲਗਾਇਆ ਕਰਾ ਵਾਲੇ, ਬੜਾ ਵੱਡਾ ਜਥਾ, ਇਹਦਾ ਜਥਾ ਹੀ ਕੋਲੇ ਸੀ। ਸਹੀ। ਇਸੇ ਤਰ੍ਹਾਂ ਹੀ ਇੱਕ ਭਲਵਾਨ ਹੋਇਆ ਸਤਰਾਹ ਦਾ, ਚੈਨ ਸਿੰਘ। ਹਾਂ। ਉਹਦੇ ਬਾਰੇ ਕੋਈ ਕੀ ਤੁਸੀਂ? ਉਹਦੇ ਬਾਰੇ ਤੇ ਚੈਨ ਸਿੰਘ ਉਹ ਸੀ ਤੇ ਸ਼ਫੀ ਭਲਵਾਨ ਸੀ ਖੰਡੂਵਾਲੀ ਦਾ, ਕਸ਼ਮੀਰੀ। ਇੱਕ ਸੀ ਇੱਥੋਂ ਦਾ ਸੌਕਲਮਿੰਡਾ ਦਾ ਭਲਵਾਨ। ਹਾਂ। ਉਹ ਵੀ ਚੁੱਕਦਾ ਹੁੰਦਾ ਹੈ। ਅੱਛਾ। ਇਹ ਫਿਰ ਸਾਰਿਆਂ ਨਾਲੋਂ ਇਹ ਵੱਧ ਜਾਂਦਾ ਸੀ ਸ਼ਫੀ। ਅੱਛਾ। ਸਾਰਿਆਂ ਭਲਵਾਨਾਂ ਨਾਲੋਂ ਇਹ ਵੱਧ ਜਾਂਦਾ ਹੈ। ਭਲਵਾਨ ਦੋਏ ਚੰਗੇ ਹਨ ਦੂਜੇ ਵੀ, ਪਰ ਇਹ ਜਾਵਰ ਸੀ। ਉਹਦਾ ਇਹ ਵੇਖਿਆ ਕੰਮ। ਬਾਬਾ ਜੀ ਚਲੋ ਸਾਰੀ ਗੱਲਬਾਤ ਹੋ ਗਈ ਦੁਆਲੇ ਦੇ ਪਿੰਡਾਂ ਦੀ, ਤੇ ਇੱਕ ਬੜਾ ਮਸ਼ਹੂਰ ਤੁਹਾਡੇ ਕੋਲ ਕਸਬਾ ਰਹਿ ਗਿਆ ਕਲਾਸ ਵਾਲੇ ਦੇ ਜਿਹੜੇ ਬਾਜਵੇ ਸਰਦਾਰ ਸਨ। ਇਹਨਾਂ ਵਿੱਚੋਂ ਕਿਹੜੇ ਹਾਦੂ ਆਗੂ ਹੱਥ ਫਿਰਨ ਟੁਰਨ ਵਾਲੇ ਚੌਧਰੀ ਬੰਦੇ ਵੱਡੇ ਜ਼ਮੀਂਦਾਰ ਕਲਾਸ ਵਾਲੇ ਤੋਂ? ਜ਼ਿਮੀਂਦਾਰ ਉਹ ਕਿਸ਼ਨ ਸਿੰਘ ਲਾਹੀ ਇੱਥੇ ਕੋਈ। ਅੱਛਾ। ਉਹਦਾ ਠੀਕ ਹੈ। ਤੇ ਉਹ ਸਰਦਾਰ ਜਿਹੜਾ ਸੀ ਹੋ ਗਏ ਨਾਮ ਵਾਸ। ਬਿਲਕੁਲ ਸਹੀ। ਬਿਲਕੁਲ ਸਹੀ। ਉਸਨੇ ਮੋਚੀ ਸਾਲੇ ਤੇ। ਅੱਛਾ। ਮੋਚੀ ਭਲਵਾਨ ਨਾਲ ਇਸਮਾਇਲ ਸੀ, ਉਹ ਪਾਲਿਆ ਸੀ। ਉਦੋਂ ਲੋਕ ਭਲਵਾਨਾਂ ਨੂੰ ਪਾਲਦੇ ਹਨ ਸ਼ੌਕ ਨਾਲ। ਸਾਂਝੇ ਭਲਵਾਨ ਹੁੰਦੇ ਸਨ। ਭਲਵਾਨ ਵੀ ਚੰਗੇ ਹੁੰਦੇ ਸਨ। ਹੁਣ ਦਾ ਜਿਹੜਾ ਜ਼ੋਰ ਵਾਲਾ ਹੋਇਆ ਉਹ ਹੋਰ ਹੀ ਧੂਲ ਜਾ ਪੈਂਦਾ ਤੇ। ਸਹੀ ਗੱਲ ਹੈ। ਤੇ ਉਹਨਾਂ ਪਾਲਿਆ ਸੀ। ਉਸ ਵਿੱਚ ਜਦੋਂ ਭਲਵਾਨ ਨੇ ਘੁਲਣਾ ਨਾ, ਉਸ ਪਿਆਲ ਝੋਲੀ ਕਰਕੇ ਤੇ ਬਾਜ਼ਾਰ ਦੇ ਵਿੱਚ ਉਹਦੇ ਜਾਣਾ। ਉਹ ਵੀ ਹਿੰਦਲੀਆਂ ਨੇ ਉਤੋਂ ਨੋਟ ਸੁੱਟੇ ਪਏ। ਅੱਛਾ। ਉਹਦੇ ਵਾਸਤੇ ਠੀਕ। ਉਹ ਸੀ ਸ਼ਿਕਾਇਤ ਦਾ ਗੁੰਗੇ ਭਲਵਾਨ ਦਾ। ਅੱਛਾ। ਵਾਹ ਜੀ ਵਾਹ। ਗੁੰਗੇ ਭਲਵਾਨ ਦਾ ਸੀ ਉਹ ਸ਼ਿਕਾਇਤ ਦਾ। ਇੱਕ ਭਰਾ ਉਹਦਾ ਸਤਰਾ ਸੀ। ਸਤਰਾ ਉਹ ਇੱਥੇ ਆਇਆ ਸਨ। ਇੱਥੇ ਇੱਕ ਜਲਸਾ ਹੋਇਆ ਸੀ। ਉਦੋਂ ਜ਼ਮੀਨਾਂ ਫੱਕ ਹੋਈਆਂ ਸਨ। ਆ ਸਾਡੀ ਸਾਰੇ ਪਿੰਡ ਦੀ ਜ਼ਮੀਨ ਜਿਹੜੀ ਹੈ ਨਾ ਇੱਕ ਮਰਲਾ ਵੀ ਨਹੀਂ ਸੀ। ਇਹ ਖੱਤਰੀਆਂ ਕੋਲ ਗਹਿਣੇ। ਅੱਛਾ। ਉਹ ਕਿਥੋਂ ਦੇ ਖੱਤਰੀ ਸਨ? ਹਾਂਜੀ। ਜਿਨ੍ਹਾਂ ਕੋਲ ਗਹਿਣੇ ਸਨ ਉਹ ਖੱਤਰੀ ਕਿਸ ਪਿੰਡ ਦੇ ਹਨ? ਉਹ ਚੂੜ ਮੁੱਲੇ ਦੇ। ਚੂੜ ਮੁੰਡੇ। ਅੱਛਾ। ਚੂੜ ਮੁੱਲੇ ਦੇ ਖੱਤਰੀ ਚਬਾੜੇ ਉਹਨਾਂ ਦੇ ਹਨ ਉਦੋਂ। ਹਾਂ। ਉਹ ਬੜੇ ਲੈਣ ਲੜ ਲੋਕ ਸਨ। ਉਹਦੇ ਹੁਣ ਸਿੱਧਾ ਲੋਕ ਇੱਟਾਂ ਤੇ ਵੇਚਦੇ। ਤੇ ਉਹਨਾਂ ਦਾ ਘੋੜੇ ਹੁੰਦੇ ਹਨ ਉਹਨਾਂ ਦੇ ਕਾਮਿਆਂ ਦੇ, ਜਿਹੜੇ ਮਾਣੀ ਦਾਣੇ ਲੱਦ ਕੇ ਤੇ ਉੱਤੇ ਬਹਿ ਕੇ ਗਾਉਂਦੇ ਆ। ਬੱਲੇ। ਉਹ ਘੋੜਾ ਲੈਂਦੇ ਹਨ। ਠੀਕ ਹੈ। ਠੀਕ ਹੈ। ਉਹ ਇਸ ਤਰ੍ਹਾਂ ਦੇ ਲੋਕ ਸਨ। ਤੇ ਪੈਲੀ ਸਾਰੀ ਉਹ ਫਿਰ ਮੈਂ ਗੱਲ ਕਰਨੀ ਸੀ, ਐਲਾਨ ਉਸ ਕੀਤਾ ਸੀ ਉਸ ਨੇ ਪਹਿਲਾਂ ਵੀ ਜਿਹੜੀ ਪਿਛਲੀ ਜ਼ਮੀਨ ਜਿੰਨੀ ਵੀ ਗਹਿਣੇ ਸੀ ਨਾ ਸਭ ਪੱਕ ਹੋ ਗਏ, ਆਪੋ ਆਪਣੀ ਗੱਲ।
ਤੇ ਫਿਰ ਉਦੋਂ ਆਜ਼ਾਦ ਹੋਏ ਹਨ ਤੇ ਸਾਡੇ ਪਿੰਡ ਦੇ ਵੀ ਮਾਲਕ ਤੇ ਉਰਲੇ ਪਰਲੇ ਵੀ ਸਾਰੇ ਇਹ ਨਿਆਂਆਂ ਸੀ ਤਾਂ ਉਹਨਾਂ ਕੋਲ ਸੀ। ਠੀਕ ਹੈ। ਫਿਰ ਲੋਕ ਇਸ ਇਲਾਕੇ ਦਾ ਆਪਣੀ ਪੈਲੀਆਂ ਇਹ ਆਪੇ ਜੇ ਭੈਣ ਜੀ ਮਾਲਕ ਬਣ ਕੇ ਵਾਹਣ ਲੱਗ ਪਏ। ਸਹੀ ਹੈ। ਉਦੋਂ ਇੱਥੇ ਗੁੰਗਾ ਭਲਵਾਨ ਤੇ ਸਤਰਾ ਆਇਆ ਹੈ। ਹਾਂ ਗੁੰਗਾ ਭਲਵਾਨ ਜਿਹੜਾ ਇੰਨਾ ਸਾਰਿਆਂ ਬੰਦਿਆਂ ਨੂੰ ਉੱਚਾ ਹੈ, ਉਹ ਜੇ ਜਾਪਦਾ ਹੈ ਨਾ ਜਦੋਂ ਬੰਦਿਆਂ ਦੇ ਹੁੰਦਾ ਸੀ ਇੰਨਾ ਉੱਚਾ ਹੈ, ਐਡੀ ਉਹਦੀ ਲੰਮੀ ਧੌਣ ਹੁੰਦੀ। ਬੱਲੇ ਬੱਲੇ। ਤੇ ਇੱਥੇ ਫਿਰ ਉਹ ਦੰਗਲ ਕਿੱਥੇ ਹੋਇਆ ਸੀ? ਦੰਗਲ ਹੋਇਆ ਸੀ ਇੱਥੇ ਕੋਈ? ਇੱਥੇ ਦੰਗਲ ਸੀ। ਹੂੰ ਦੰਗਲ ਫਿਰ ਸਤਰੇ ਨਾਲ ਕੋਈ ਇੱਕ ਭਲਵਾਨ ਸੀ ਇੱਧਰ ਦਾ, ਉਹ ਡੱਠਾ ਸੀ। ਅੱਛਾ ਯੌਲਾ ਦਾ ਹੀ ਉਹ ਅੱਛਾ। ਨੱਥਾ ਸਿੰਘ ਯੌਲਾ ਦਾ, ਹਾਂ ਠੀਕ ਹੈ। ਉਹ ਡੱਠਾ ਸੀ ਉਹਦੇ ਨਾਲ ਕੋਲ ਤੇ ਫਿਰ ਉਹਨੇ ਢਾਹ ਛੱਡਿਆ ਕਿੰਨੇ? ਸਤਰੇ। ਸਤਰੇ ਨੇ ਢਾਹੜਿਆ। ਉਹ ਕਿੱਥੋਂ ਦਾ ਸੀ ਸਤਰਾ? ਉਹਦਾ ਭਰਾ ਸੀ ਗੁੰਗੇ ਦਾ। ਗੁੰਗੇ ਦਾ ਭਰਾ ਸੀ। ਠੀਕ ਹੈ। ਹਾਂ। ਤੇ ਗੁੰਗੇ ਭਲਵਾਨ ਦੇ ਮੁਕਾਬਲੇ 'ਚ ਕੋਈ? ਗੁੰਗੇ ਭਲਵਾਨ ਦੇ ਮੁਕਾਬਲੇ ਉਹ ਰਸਮਤ ਜਮਾਨ ਸੀ। ਰੁਸਤਮੇ ਜ਼ਮਾਂ। ਹਾਂ। ਉਹ ਜਿਸ ਕਰੀ ਅੰਗਰੇਜ਼ਾਂ ਦੇ ਉਦੋਂ ਕੁਸ਼ਤੀ ਹੁੰਦੀਆਂ ਤੇ ਉਹਨਾਂ ਖੜਿਆ ਸੀ ਤੇ ਭਲਵਾਨ ਬੜਾ ਤੇ ਆ ਸਾਡੇ ਭਲਵਾਨਾਂ ਦੇ ਕੋਲ ਉਹ ਅੱਗੇ ਹੋਰ ਜੀ ਕਹੀ ਜੀ ਹਾਂ ਬਜ਼ੁਰਗੋ ਤੁਹਾਡੀ ਗੱਲ ਕੀਤੀ ਕਰਦੀ ਜਿਹੜੀ ਜ਼ਮੀਨਾਂ ਆਜ਼ਾਦ ਹੋਈਆਂ ਸਨ ਨਾ, ਉਹ ਉਸ ਟਾਈਮ ਸਰ ਛੋਟੂ ਰਾਮ ਇੱਕ ਹੋਏ ਨੇ। ਛੋਟੂ ਰਾਮ। ਹਾਂਜੀ, ਉਹ ਸਰ ਛੋਟੂ ਰਾਮ ਨੇ ਸਤਰਾ ਆਏ ਸਨ ਹਾਂ ਤੇ ਬਹੁਤ ਵੱਡਾ ਇੱਕ ਜ਼ਿਮੀਂਦਾਰਾਂ ਦਾ ਇਜਤਮਾ ਹੋਇਆ ਸੀ। ਹਾਂ ਹਾਂ ਉੱਥੇ ਫਿਰ ਜਿੰਨੇ ਵੀ ਇਸ ਇਲਾਕੇ ਦੇ ਜਿੰਨੇ ਵੀ ਸ਼ਾਹੂਕਾਰ ਸਨ ਨਾ, ਖੱਤਰੀ ਸਨ, ਹਾਂ। ਜਿਨ੍ਹਾਂ ਨੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਕਾਬੂ ਕੀਤੀਆਂ ਸਨ, ਉਹਨਾਂ ਨੂੰ ਫਿਰ ਆਜ਼ਾਦ ਕਰਾਇਆ ਸੀ ਸਰ ਛੋਟੂ ਰਾਮ ਨੇ। ਹਾਂ। ਹਾਂ, ਉਹ ਬਹੁਤ ਵੱਡਾ ਲੀਡਰ ਸੀ ਜ਼ਿਮੀਂਦਾਰਾਂ ਦਾ, ਛੋਟੂ। ਜੱਟਾਂ ਦਾ ਬਹੁਤ ਵੱਡਾ ਲੀਡਰ ਆ ਇੱਥੇ ਹੋਇਆ ਸੀ ਜਲਸਾ ਸਕੂਲ ਦੇ ਕਿੱਥੋਂ ਦੇ ਸਨ? ਹਾਂਜੀ, ਕਿੱਥੋਂ? ਤਲਵੰਡੀ ਮਲਕ ਦੇ, ਤਲਵੰਡੀ ਮਲਕ। ਇੰਡੀਆ ਚੜ੍ਹਦੇ ਪੰਜਾਬ। ਹਾਂ, ਮਤਲਬ ਯੂਨਾਈਟਿਡ ਪੰਜਾਬ United ਪੰਜਾਬ ਦੇ ਸਭ ਦੇ ਜੋ ਵਜ਼ੀਰ ਸਨ ਉਸ ਵੇਲੇ। ਹਾਂਜੀ। ਠੀਕ ਹੋ ਗਿਆ। ਠੀਕ ਹੋ ਗਿਆ। ਬਹੁਤ ਵਧੀਆ। ਸਹੀ। ਐਸੇ ਤਰ੍ਹਾਂ ਫਿਰ ਗੁੰਗਾ ਭਲਵਾਨ ਜਿਹੜਾ ਉੱਥੇ ਘੁਲਿਆ। ਅੱਛਾ ਹਾਂਜੀ। ਘੁਲਿਆ ਤੇ ਉਹ ਗੁੰਗਾ ਜਿਹੜਾ ਹੈ ਨਾ ਮਾਰੇ ਵਗਾ ਕੇ ਉਹਨੂੰ ਪਰਾ ਤੇ ਫਿਰ ਉਹਨਾਂ ਦੇ ਜੇਲ੍ਹ 'ਚ ਗੱਲ ਹੈ ਕਿ ਜੇ ਗੁੰਗੇ ਢਾਹ ਚੜਿਆ ਨਾ ਇਹਨੂੰ ਗੋਲੀ ਮਾਰ ਛੱਡੀ। ਉਹਨਾਂ ਆਖਿਆ ਉਹ ਫਿਰ ਗਾਮੂ ਨੇ ਸੁਣ ਲਈ ਗੱਲ ਹੈ। ਗਾਮੂ ਗਾਂ ਹੋ ਕੇ ਘੋਲਦਾ ਇਹ ਨਾ ਪਿਆ ਤੇ ਉਹ ਆਖਿਆ ਪਿਆ ਹਾਂ ਸਾਰਾ ਕੀਤਾ ਉਹਨੇ। ਉਹ ਵੀ ਉਹਨੇ ਕੰਡ ਦੇ ਛੜੀ ਤੇ ਫਿਰ ਦੇਖ ਕੇ ਹੋ ਗਿਆ ਨਾ ਗੁੰਗਾ ਢਾਹ ਗਿਆ। ਫਿਰ ਉਹ ਚੱਕ ਬਾਹਾਂ ਨੂੰ ਮਾਰੇ। ਹਾਂ ਬੜੀ ਮਸ਼ਹੂਰ ਗੱਲ ਹੈ। ਹਾਂ। ਹੋਰ ਵੀ ਬਹੁਤ ਸਾਰੇ ਚੱਕ ਬਜ਼ੁਰਗਾਂ ਨੇ ਮਾਰੇ ਕੀਤੀ। ਬਾਹਾਂ ਨੂੰ ਆਖਣ ਲੱਗਾ ਵੀ ਗੁੰਗੇ ਬਹੁਤ ਪਾ ਮੈਂ ਮਰ ਜਾ। ਇਹ ਕੀ? ਸੋ ਇਸੇ ਤਰ੍ਹਾਂ ਹੀ ਉਹ ਰਸਮਤ ਤੇ ਜਮਾਨ ਸੀ। ਸਹੀ। ਜਮਾਨੇ ਤੇ ਹੀ ਉਹਦੇ ਨਾਲ ਕੋਈ ਜੀ 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 ਨਹੀਂ ਸੀ ਕੋਈ। ਅੱਛਾ ਬਾਬਾ ਜੀ ਅਸਾਂ ਨਾ ਫਿਰ ਆ ਗਈ ਆਪਣਾ ਤਈਏ ਭੁੱਟਾ ਦੇ ਵਿੱਚ। ਹਾਂਜੀ। ਤਈਏ ਭੁੱਟਾ ਦੇ ਵਿੱਚ ਨੰਬਰਦਾਰ ਕਿਹੜਾ ਸੀ ਉਦੋਂ? ਨੰਬਰਦਾਰ ਫਜ਼ਲ ਕਰੀਮ ਨੰਬਰਦਾਰ। ਫਜ਼ਲ ਕਰੀਮ। ਕਿਹੜੀ ਬਰਾਦਰੀ? ਬਾਕੀ ਉਹਦਾ ਪੁੱਤਰ ਅੱਛਾ ਅੱਛਾ ਜੱਟ ਸਨ। ਹਾਸ਼ਮ ਸੀ ਇੱਕ ਹਾਸ਼ਮ ਉਹਦੇ ਸੀ। ਨਾਂ ਇਹਨਾਂ ਦਾ ਸੀ। ਅੱਛਾ ਜਿਸ ਡੇਰੇ ਤੇ ਹੀ ਬੈਠੇ। ਹਾਂਜੀ ਠੀਕ ਹੈ ਠੀਕ ਹੈ। ਇਹਨਾਂ ਦਾ ਵੀ ਹਾਸ਼ਮ ਨੰਬਰ 2 ਨੰਬਰਦਾਰ। ਸਹੀ ਹੈ। ਤੇ ਤੁਹਾਡੇ ਬਜ਼ੁਰਗਾਂ ਦਾ ਕੀ ਕੰਮਕਾਰ ਸੀ? ਅਸੀਂ ਆਹ ਸੇਬ ਤੇ ਆਪਾਂ ਇਸੇ ਤਰ੍ਹਾਂ ਮਜ਼ਦੂਰੀ ਕਰਦੇ ਹਾਂ। ਸੇਬ ਤੇ ਅਸੀਂ ਕਿ ਕਿਹੜੇ ਕਿਹੜੇ ਪਿੰਡਾਂ 'ਚ ਸੇਬ ਸੀ ਤੁਹਾਡੇ? ਬਸਰਾਏ ਵੀ, ਅੱਛਾ ਨਾਨਵਾਲੀ ਵੀ, ਅੱਛਾ ਇੱਥੇ ਵੀ, ਠੀਕ ਹੈ। ਬਾਤਪੁਰ ਵੀ। ਠੀਕ ਹੈ। ਬਾਤਪੁਰ ਲੈ ਲੰਬੜ ਅੱਛਾ ਆਨੇ ਕਾਦੇ ਪਿੰਡ ਦਾ ਹਾਂਜੀ ਹਾਂਜੀ ਇੱਥੇ ਲੰਬੜ ਹੁੰਦੇ ਸਨ। ਸਹੀ ਹੈ। ਇਹ ਰੂੜ ਲੰਬੜ ਸੀ ਉਹਦਾ। ਅਰੂੜ ਸਿੰਘ। ਹਾਂ ਅੱਛਾ ਰੂੜ ਲੰਬੜ ਸੀ। ਹਾਂ ਉਹਦਾ ਕੰਮ ਸੀ ਜਦੋਂ ਵਿਆਹ ਸ਼ਾਦੀ ਹੋਣਾ ਨਾ ਕਹੇ ਧੀ ਪੁੱਤਰ ਦਾ, ਉਹ ਫਿਰ ਮਾਰਾਂ ਦੀ ਤੇ ਸਾਡੇ ਪਿੰਡ ਦੇ ਸਮੂਚਿਆਂ ਦੀ ਉਹ ਰੋਟੀ ਪਕਾਉਂਦਾ ਹੈ। ਵਾਹ। ਰੋਟੀ ਪਕਾਉਂਦਾ ਇਹ ਵੀ ਕਰਦਾ ਇਹ ਕੰਮ ਸੀ। ਅੱਛਾ ਰੋਟੀ ਕਿਸ ਤਰ੍ਹਾਂ ਦੀ ਹੈ? ਚੌਲ ਫੋਕੇ, ਹਾਂ ਉੱਤੇ ਖੰਡ ਹੁੰਦੀ ਸੀ ਪੀਸਾ ਉਹ ਪਾਣੀ, ਅੱਛਾ ਉੱਤੇ ਬਾਲਟੀ ਫੜ ਕੇ ਤੇ ਘਿਓ ਦੀ ਫਿਰ ਖਲੋ ਜਾ ਦੇਸੀ। ਉਹ ਫਿਰ ਜਿੰਨਾ ਕਿਸੇ ਖਾਣਾ ਜਵਾਨਾਂ ਨੇ ਖਾ ਠੀਕ ਠੀਕ ਹੈ। ਉਹ ਇਸ ਤਰ੍ਹਾਂ ਦੀ ਡਿਸ਼ ਬਣਾ ਕੇ ਖਵਾ ਦੇ। ਸਹੀ ਹੈ। ਤੁਹਾਡਾ ਤੁਸੀਂ ਵੀ ਆਪਣੇ ਵਾਲਦ ਸਾਹਿਬ ਦਾ ਸਾਥ ਦਿੰਦੇ ਹੋ, ਮਤਲਬ ਕਿ ਕੰਮਕਾਜ ਕਰਦੇ ਹੋ, ਵਾਈ ਬੀਜੀ ਪੱਠੇ ਛੱਟੇ? ਆਹੋ ਨਾਲ ਜੋ ਕਰਦੇ ਆ ਅਸੀਂ ਵੀ ਕਰਦੇ ਆ। ਬਿਲਕੁਲ ਠੀਕ। ਤੁਹਾਡਾ ਕਿਹੜੇ ਪਿੰਡਾਂ 'ਚ ਬਹੁਤਾ ਆਣਾ ਜਾਣਾ ਹੈ? ਸਾਡਾ ਪਿੰਡ ਬਸਾਈ ਬਹੁਤ ਆਉਂਦਾ ਜਾਂਦਾ। ਹਾਂ ਇੱਥੇ ਮੈਂ ਸਹੀ ਬੁਲਾਈ ਵੀ ਸਹੀ ਹੈ। ਇੱਥੇ ਵੀ ਜੀ ਜੀ ਹੁਣ ਜਾਂ ਸਾਡਾ ਬਥੇਰਾ ਹੁਣ ਵੀ ਨੇੜੇ ਨੇੜੇ ਪਿੰਡ ਨੇ। ਸਹੀ ਹੈ। ਜਿਹੜੇ ਤੁਹਾਡਾ ਪਿੰਡ ਜਾਓ ਮੈਨੂੰ ਪੁੱਛ ਲਿਓ ਵੀ ਹਾਂ ਮਤਲਬ ਹਾਂ। ਤੁਹਾਨੂੰ ਜਾਣਦੇ ਨੇ ਸਾਰੇ। ਹਾਂਜੀ। ਨਹੀਂ ਤੁਹਾਡੇ ਜਿਹੜੇ ਹਾਨ ਦੇ ਉਸ ਵੇਲੇ ਸਿੱਖ ਲੋਕ ਸਨ, ਸਿੱਖਾਂ ਦੇ ਮੁੰਡੇ, ਉਹ ਕਿਹੜੇ ਸਨ ਜਾਂ ਕਿਹੜੇ ਪਿੰਡ 'ਚ ਬਹੁਤੀ ਯਾਰੀ ਦੋਸਤੀ ਸੀ ਤੁਹਾਡੀ? ਉਹ ਉੱਥੇ ਹੀ ਸਾਡਾ ਮੈਂ ਰਹਿੰਦਾ
ਬਸਰਾਈ ਅੱਛਾ ਉਹ ਮੁੰਡੇ ਹਲੇ ਇੱਕ ਨਾ ਚੰਨਾ ਸੀ, ਅੱਛਾ ਇੱਕ ਨਾ ਰਕਬੀਰ ਸੀ, ਹਾਂ ਤੇ ਇੱਕ ਸੀ ਬਲਦੇਵ ਸੀ ਉਹਦਾ ਨਾਮ, ਅੱਛਾ ਇੱਕ ਠਾਕਰ ਸਿੰਘ ਸੀ। ਵਾਹ ਠਾਕਰ ਸਿੰਘ ਦਾ ਇੱਥੇ ਸੀ ਕਾਰਖਾਨਾ ਅੱਛਾ ਸਿਆਲਕੋਟ, ਅੱਛਾ ਕੀ ਬੰਦ ਹੈ ਕਾਰਖਾਨੇ ਹਾਕੀਆਂ ਹੂੰ ਤੇ ਇਹ ਦੂਜਾ ਸਮਾਨ ਜੀ 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 ਖੇਡਣ ਖੁੱਡਣ ਦਾ, ਠੀਕ ਇਹ ਹੈ। ਉਹਨਾਂ ਦਾ ਕਾਰ ਤੇ ਇੱਕ ਕਾਰਖਾਨਾ ਉਹਨਾਂ ਦਾ ਹੂੰ। ਲਖਨਊ ਸੀ। ਅੱਛਾ ਜੀ ਇੱਕ ਭਰਾ ਉੱਥੇ ਰਹਿੰਦਾ ਸੀ ਤੇ ਇੱਕ ਇੱਥੇ ਰਹਿੰਦਾ ਸੀ। ਹੂੰ ਉਹਦਾ ਕੰਮ ਸੀ ਇੱਥੋਂ ਲੱਠਦਾ ਹੁੰਦਾ ਸੀ, ਚਾਹ ਰੋਟੀ ਖਾ ਕੇ ਹਾਂ ਟਾਂਗਾ ਸ਼ਾਂਗਾ ਕੋਨੇ ਨਹੀਂ ਹੁੰਦਾ ਤੇ ਨਾ ਘੋੜੀ, ਉਹ ਇੱਥੋਂ ਨੱਸਦਾ ਹੁੰਦਾ ਸੀ ਤੇ ਕਰਾਵਲੇ ਕੋਈ ਬੱਸ ਜਾਂਦੀ ਨਹੀਂ ਸੀ ਉਦੋਂ, ਪੈਦਲ ਹੀ ਕਰਾ ਪੈਦਲ ਹੀ ਜਾਣਾ। ਅੱਛਾ। ਇੱਕ ਉਹਨਾਂ ਦਾ ਭਰਾ ਜਿਹੜਾ ਸੀ ਨਾ ਠਾਕਰ ਸਿੰਘ, ਹੂੰ ਪਤਲੇ ਦਾ ਵੀ ਜੋਰ ਸਾਜ ਤੇਰੇ ਵਾਲਾ, ਹੂੰ ਉਸ ਕੀ ਕਰ ਲੈਣਾ, ਤੇਲ ਤੋਂ ਬਾਅਦ ਲਾ ਕੇ ਨਾ ਹਾਂ ਤੇ ਮੰਜੀ ਇੰਜ ਖੜੀ ਕਰ ਲੈਣੀ, ਅੱਛਾ ਮੰਜੀ ਦੇ ਇੰਜ ਨਾਲ ਪੈਰ ਜੋੜ ਕੇ ਹਾਂ ਮਾਰ ਕੇ ਛਾਲ ਤੇ ਮੰਜੀ ਦੇ ਉਸ ਪਾਸੇ, ਮਾਰ ਕੇ ਛਾਲ ਤੇ ਉਸ ਪਾਸੇ। ਵਾਹ ਜੀ ਇਹ ਉਹ ਕਬੱਡੀ ਖੇਡਦਾ ਹੈ ਨਾ ਜਦੋਂ, ਹਾਂ ਕੁਝ ਪੇ ਤੇ ਇੰਜ ਕਰਦਾ ਬੰਦੇ ਦੇ ਮੋਢਿਆਂ ਤੇ ਪੈਰ ਧਰ ਕੇ ਤਾਂ ਨੂੰ ਮਾਰ ਕੇ ਛਾਲ ਤੇ ਬੱਲੇ ਬੱਲੇ ਅੱਛਾ। ਅੱਛਾ ਐਡਾ ਉਤਰਿਖਾ ਹੈ ਹਾਂ। ਹਨਾ पतीला ਸਹੀ ਹੈ ਹਾਂ ਫਰਤੀਲਾ ਹੈ ਠੀਕ ਉਹਦਾ ਨਾਮ ਕੀ ਦੱਸਿਆ ਤੁਸੀਂ ਠਾਕਰ ਸਿੰਘ ਠਾਕਰ ਸਿੰਘ ਬਾਬਾ ਜੀ ਇਹ ਤੁਸੀਂ ਨਾ ਇਧਰ ਦੱਸਿਓ ਇਹ ਤੁਸੀਂ ਮੋਰ ਪਵਾਇਆ ਵੇਖੋ ਜੀ ਉਸ ਵੇਲੇ ਜਿਹੜੇ ਮੁੰਡੇ ਹੁੰਦੇ ਹੁੰਦੇ ਸਨ ਨਾ ਆਪਣਾ 47 ਤੋਂ ਪਹਿਲੇ ਦੀ ਮੈਂ ਗੱਲ ਕਰ ਰਿਹਾ ਤੇ ਇਹ ਮੋਰ ਤੁਹਾਨੂੰ ਨਜ਼ਰ ਆ ਰਿਹਾ ਵੇ ਇਹ ਬਾਬਾ ਜੀ ਕਿਹੜੇ ਮੇਲੇ ਦੀ ਨਿਸ਼ਾਨੀ ਬਾਬੇ ਗੁੱਲੂ ਸ਼ਾਹ ਨਹੀਂ ਬਸਰਾਵਾਂ ਦੇ ਬਸਰਾਵਾਂ ਮੇਲਾ ਲੱਗਦਾ ਸੀ 47 ਤੋਂ ਪਹਿਲੇ ਉਹ ਕਿਸੇ ਬਜ਼ੁਰਗਾਂ ਦੇ ਨਾਂ ਤੇ ਹੁੰਦਾ ਹੈ ਆਹੋ ਆ ਭੰਡਾਰੇ ਪਰੋੜੇ ਹੁੰਦੇ ਨੇ ਅੱਛਾ ਠੀਕ ਹੋ ਗਿਆ ਉਦੋਂ ਮੋਰ ਪਾਉਣੇ ਜਾਂ ਮੱਥੇ ਤੇ ਆ ਚੰਨ ਪਵਾ ਲੈਂਦੇ ਹਨ, ਅੱਛਾ। ਇੱਥੇ ਪਵਾ ਲੈ ਪੱਟਾਂ ਦੇ ਬੂਟੇ ਪਵਾਉਂਦੇ ਹਨ, ਹਾਂ ਹਾਂ ਠੀਕ ਹੈ ਮਤਲਬ ਬੀਬੀਆਂ ਤੋਲੇ ਕਢਵਾਉਂਦੀਆਂ ਹਨ, ਅੱਛਾ ਪੈਰਾਂ ਤੇ ਐਦਾਂ ਦੇ ਗੁੱਲ ਮਧਾਨੀ ਪਵਾ ਲੈਂਦੀਆਂ ਹਨ। ਅੱਛਾ 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 ਭਲੇਰ ਬਾਜਵੇ ਦੇ ਕਿਸੇ ਸਰਦਾਰਾਂ ਨੂੰ ਜਾਣਦੇ ਹੋ ਕਿਸੇ ਸਰਦਾਰ ਨੂੰ ਜਾਂ ਹਿੰਦੂ ਖੱਤਰੀ ਨੂੰ ਜੋ ਜਾਲਦਾਰ ਸੀ ਉਥੋਂ ਦਾ ਪਲੇਅਰ ਦਾ ਭਲੇਰ ਦਾ ਹਾਂ। ਕੀ ਨਾਂ ਸੀ ਉਹਦਾ ਇੱਕ ਹੁੰਦਾ ਸੀ ਸ਼ੰਕਰ ਬਾਹਮਣ ਉਥੇ ਪੂਰੇ ਭਲੇਰ ਬਾਜਵੇ ਦਾ ਪਲੇਅਰ ਦਾ, ਹੂੰ ਉਦੋਂ ਉਸਲੇ 100 ਦੀ ਨਹੀਂ ਆਂਦੀ ਸ਼ੰਕਰ ਬਾਹਮਣ ਨੇ, ਬੱਲੇ ਬੱਲੇ ਅੱਛਾ 100 ਦੀ ਨਹੀਂ ਆਂਦੀ ਤੇ ਚਫੇਰੇ ਦੇ ਪਿੰਡ ਵੇਖਣ ਗਿਆ ਦਵਾਈ ਪੈ ਗਈ ਬਾਹਮਣ ਨੇ ਮੇਰਾ 100 ਦੀ ਨਹੀਂ ਆਂਦੀ। ਹੂੰ ਠੀਕ ਹੈ ਠੀਕ ਹੈ ਚਲੋ ਜੀ ਬਾਬਾ ਜੀ ਬੜੀਆਂ ਗੱਲਾਂ ਹੋ ਗਈਆਂ ਮਸ਼ਹੂਰ ਖੂਹ ਕਿਹੜੇ ਸਨ ਮਸ਼ਹੂਰ ਖੂਹ ਜਿਨ੍ਹਾਂ ਦਾ ਬਾਗ ਪਾਣੀ ਸ਼ਾਮੇ ਦਾ ਮਸ਼ਹੂਰ ਸੀ। ਬਾਗ ਹਾਂ ਅੱਛਾ ਸ਼ਾਮੇ ਦਾ ਹੂੰ ਇੱਥੇ ਆਂਦੇ ਨੇ ਵੀ ਇੰਡੀਆ ਤੋਂ ਬਦਮਾਸ਼ ਆ ਕੇ ਤੇ ਇਸ ਬਾਗ ਚ ਲੁਕਦੇ ਆ। ਇੰਨਾ ਸੰਘਣਾ ਬਾਗ ਸੀ ਕਿੰਨੇ ਕੁ ਰਕਬੇ ਚ ਫੈਲਿਆ ਸੀ ਹੈ ਕੋਈ 5-4 ਕਿੱਲੇ ਜਾਂ ਜ਼ਿਆਦਾ ਸੀ ਜਾਂ ਘੱਟ ਨਹੀਂ ਸੀ ਆ ਸੀ ਨਾ ਅੱਛਾ ਕਿ ਬੇਰੀਆਂ ਸਨ, ਬੇਰੀਆਂ ਦੇ ਬੂਟੇ ਹੋਰ ਆੜੂਆਂ ਦੇ ਬੂਟੇ ਸਨ ਬੜੇ, ਅੱਛਾ ਐਸੇ ਤਰ੍ਹਾਂ ਅੰਬਾਂ ਦੇ ਸਨ, ਹੂੰ ਐਸੇ ਤਰ੍ਹਾਂ ਦੇ ਫਲਦਾਰੀ। ਚਲੋ ਜਦੋਂ ਉਹ ਟਾਈਮ ਆਇਆ ਵੇ 47 ਜਦੋਂ ਪਤਾ ਚੱਲਿਆ ਉਹਨਾਂ ਲੋਕਾਂ ਨੂੰ ਕਿ ਭਾਈ ਸਾਡਾ ਦੇਸ਼ ਨਹੀਂ ਰਿਹਾ ਹੈ ਸਾਨੂੰ ਇੱਥੋਂ ਛੱਡ ਕੇ ਜਾਣਾ ਪੈਣਾ ਸਾਰਾ ਕੁਝ ਉਸ ਵੇਲੇ ਦੇ ਹਾਲ ਦੱਸੋ ਕੀ ਬਣਿਆ ਤੁਹਾਡੇ ਇਸ ਇਲਾਕੇ ਦੇ ਜਿਹੜੇ ਸਿੱਖ ਨੇ ਉਹ ਕਿੱਥੇ ਇਕੱਠ ਹੋਇਆ ਇਹਨਾਂ ਦਾ ਗੱਲ ਸੱਚੀ ਜਿਹੜੀ ਹੈ ਨਾ, ਹਾਂ ਉਹਨਾਂ ਨੂੰ ਡਾਂਗਾ ਨਾਲ ਜਾ ਕੁਝ ਨਹੀਂ ਕੋ ਕਰ ਸਕਦਾ। ਸਿੱਖਾਂ ਨੂੰ ਉਹ ਭਾਰੇ ਸਨ, ਹੂੰ ਸਾਡੇ ਲੋਕਾਂ ਨੂੰ ਉਹ ਭਾਰੇ ਸਨ। ਠੀਕ ਹੈ ਉਹ ਫਿਰ ਕੁਦਰਤੀ ਜਦੋਂ ਕਿਸੇ ਨੂੰ ਜਦੋਂ ਢੋਲ ਵੱਜਦਾ ਇਹਨਾਂ ਆਨੇ ਜਾਂਦੇ ਹਨ ਜਿਵੇਂ ਕਾਂ ਨਹੀਂ ਉੱਡਦੇ ਹਾਂ ਇਸ ਤਰ੍ਹਾਂ ਜਾਂਦੇ ਹਨ। ਉਹ ਫਿਰ ਜਿਹੜਾ ਨਾ ਇਸੇ ਤਰ੍ਹਾਂ ਨੱਸ ਭੱਜ ਕੇ ਜਦੋਂ ਢੋਲ ਵਜਾਏ ਉਹਦਾ ਨਾਲ ਆਪਣੇ ਇਲਾਕੇ ਆਪਣੇ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾ ਹੱਲਾ ਕਿੱਥੇ ਹੋਇਆ ਜਾਂ ਕਿੱਥੇ ਢੋਲ ਵਜਾ ਡਗਾ ਲੱਗਾ ਹੱਲਾ ਹੋਇਆ ਸੀ ਇੱਥੇ ਰੱਤੇ ਰੱਤਾ ਜਠੋ ਅੱਛਾ ਫਿਰ ਸੁਣਾਓ ਗੱਲ ਕਿਵੇਂ ਉਹ ਉੱਥੋਂ ਉੱਠ ਕੇ ਕਿੱਥੇ ਜਾਂਦੇ ਹੈ ਅੱਗੇ ਕੈਂਪ ਕਿੱਥੇ ਲੱਗਾ ਸੀ ਇਹਨਾਂ ਦਾ ਕੈਂਪ ਕੱਟ ਸੀ ਲੱਗਾ ਸੀ ਇੱਥੇ ਮਹਿਮਦੋਲੀ ਵਾਲਾ ਘੋੜੀਆ ਇਹਦੇ ਬੱਲਾ ਹੂੰ ਉਹ ਮਹਿਮਦੋਲੀ ਇੱਕ ਚੀਮੀ ਸੀ ਉਹਦੇ ਨਾਂ ਅੱਛਾ ਤੇ ਕਰ ਲਈ ਸਿੱਖਾ ਹੈ ਸੀ ਬਟਣੀ ਤੇ ਸਿੱਖਾ ਕਰ ਲਈ ਅੱਛਾ ਉਹਦੇ ਨਾਂ ਚੀਮੀ ਸੀ। ਹਾਂ ਉਹ ਸੀ ਇੱਕ ਬੂਟਾ ਪਹਿਲਵਾਨ ਹੁੰਦਾ ਸੀ ਮਹਿਮਦੋਲੀ ਦਾ, ਉਹਦਾ ਭਰਾ ਸੀ ਗਰਨਾਮ ਸੀ ਉਹਦੇ ਨਾਲ, ਹੂੰ ਵਾਵਾ ਮੁੰਡਾ ਠੀਕ ਠਾਕ ਹੂੰ ਪਹਿਲਵਾਨ ਹੀ ਸੀ ਉਹ ਫਿਰ ਇਧਰੋਂ ਇੰਡੀਆ ਤੋਂ ਜਦੋਂ ਇੱਕ ਥਾਣੇਦਾਰ ਆਇਆ ਉਹਦਾ ਬਾਲ ਬੱਚਾ ਮਾਰ ਛੜਿਆ ਉਧਰ ਉਹਨਾਂ, ਅੱਛਾ ਉਹ ਫਿਰ ਜਥਾ ਲੈ ਕੇ ਤੇ ਪੈਂਦਾ ਹੁੰਦਾ, ਅੱਛਾ ਉਹ ਜਥਾ ਲੈ ਕੇ ਪੈਂਦਾ ਹੁੰਦਾ ਸੀ ਨਾ ਜਦੋਂ, ਫਿਰ ਨਾਲ ਉਹਨਾਂ
ਇਹਨੂੰ ਵੀ ਮਾਰ ਛੜਿਆ, ਇਹ ਜਨਾਨੀ ਨੂੰ ਵੀ, ਤੇ ਉਸ ਬੰਦੇ ਨੂੰ ਮੁੰਡੇ ਨੂੰ। ਅੱਛਾ 6 ਮਹੀਨੇ ਉਹ ਥਾਂ ਹੀ ਠੰਡਾ ਰਿਹਾ ਸੀ ਜਿੱਥੇ ਉਹ ਮੁੰਡਾ ਮਾਰਿਆ ਸੀ। ਇਹ ਤਾਂ ਪੜਿਆ ਗੁਰਨਾਮ ਮੁੰਡੇ ਦਾ ਕਰਨਾਮ ਸੀ। ਉਹਨਾਂ ਰੋਲਿਆਂ ਗੋਲਿਆਂ ਚ ਮਾਰਿਆ ਗਿਆ। ਉਹ ਰਵਲੇ ਜਦੋਂ ਹਾਂ ਤੁਰ ਗਏ ਨੇ ਨਾ ਉਧਰੋਂ ਤੇ ਉਹ ਜਥੇ ਉਧਰ ਅੱਛਾ ਉਹ ਜਾਣ ਰਹਿ ਪਏ। ਤੁਹਾਡੇ ਇਸ ਇਲਾਕੇ ਦੇ ਵਿੱਚ ਉਦੋਂ ਰੋਲੀ ਪਈ ਹੈ ਜਦੋਂ ਇੰਡੀਆ ਚ ਗੱਡੀ ਵੱਢ ਕੇ ਤੇ ਆਈ ਹੈ ਨਾ ਸਿਆਲਕੋਟ, ਅੱਛਾ ਉਦੋਂ ਫਿਰ ਬਹੁਤਾ ਹਲਚਲ ਮਚ ਗਿਆ। ਹਾਂ ਠੀਕ ਹੈ ਠੀਕ ਹੈ। ਤੇ ਕਿਹੜਾ ਜੱਥਾ ਸੀ ਜਿਹਨੇ ਚੜ੍ਹਾਈ ਕੀਤੀ ਇਸ ਇਲਾਕੇ 'ਚ? ਕਿੱਥੋਂ ਦੇ ਲੋਕ ਸਨ? ਇਕੱਠ ਮਤਲਬ ਜਿਹੜੇ ਦਿਲਵਾਲਾ ਅੱਗਾ ਛੱਗਾ ਲਾਣ ਆਉਂਦੇ ਹਨ? ਨਹੀਂ ਨਹੀਂ ਮੁਸਲਮਾਨਾਂ ਦੇ। ਮੁਸਲਮਾਨਾਂ ਦੇ ਉਹ ਹੀ ਹੋਰ ਤੇ ਲੋਕ ਆ ਸਾਡੇ ਤੇ ਪਿੰਡਾਂ ਦੇ। ਹਾਂ ਇਹ ਇਹ ਦੁਆਲੇ ਦੇ ਪਿੰਡਾਂ ਦੇ ਆ ਘਰ ਜਿਹੜੇ ਦੁਆਲੇ ਦੇ ਪਿੰਡ ਇਹ ਤੇ ਆਉਂਦੇ ਨੇ ਤੇ ਆਟਾ ਪੀ ਕੇ ਦਿੰਦੇ ਨੇ ਖਰਾਸਾ ਤੋਂ। ਉਧਰੋਂ ਦੀ ਵਾਕਬੀਆਂ ਜੋ ਸਨ ਤੇ ਆਟਾ ਖਰਾਸਾ ਤੋਂ ਪੀ ਕੇ ਤੇ ਲੈ ਜਾਣਾ। ਮੈਂ ਜਾਂਦਾ ਹੁੰਦਾ ਉਹ ਜਿਹਨਾਂ ਦੇ ਨਾਲ ਦਾ ਮੈਂ ਉਹਨਾਂ ਦੇ ਜਾਣਾ। ਉਹ ਇੰਜ ਜਾਣ ਜਿਵੇਂ ਸਕਾ ਪੁੱਤਰ ਨਹੀਂ ਹੁੰਦਾ। ਕੰਮ ਅਸੀਂ ਗਏ ਹਾਂ ਗਏ ਉੱਥੇ ਚਾਚਾ ਮੇਰਾ ਤੇ ਮੈਂ। ਉਹ ਆਖਣ ਲੱਗੇ ਵੀ ਸਾਨੂੰ ਮਿਲੋ ਤਾਂ ਸਹੀ ਆ ਕੇ। ਅੱਛਾ ਅਸੀਂ ਚਲੇ ਗਏ। ਅੱਛਾ ਉੱਥੇ ਸਭ ਸਿੱਖਾਂ ਦਾ ਜਥਾ ਪੈ ਗਿਆ। ਕਿਹੜੀ ਜਗ੍ਹਾ? ਕਲਾਸ ਕਲਾਸ ਵਾਲੇ ਜਥਾ ਪੈ ਗਿਆ ਤੇ ਹਾਂ ਕਿਹਾ ਵੀ ਲਿਆਵੇ ਮਾਰ ਕੇ ਹੋਰ। ਉਹ ਅੱਗੇ ਜਿਹੜਾ ਹੈ ਨਾ ਉਹ ਕਰਤਾਰ ਸਿੰਘ ਸੀ ਉਹਦੇ ਨਾਲ। ਉਹ ਜਥੇ ਦਾ ਮੋਹਤਬਰ ਸੀ ਬਸਰਾਵਾਂ ਦਾ। ਅੱਛਾ ਉਹ ਸਿੱਖ ਠੀਕ ਹੈ। 17 ਮੁੰਡਿਆਂ ਦਾ ਜਥਾ ਹੈ। 70 ਮੁੰਡੇ ਇਕੱਠੇ ਰਹਿੰਦੇ ਸਨ। ਉਹਦੇ ਸਾਹ ਲੈ ਛੱਡਦੇ ਤੇ ਪਿੰਡ ਫੂਕ ਛੱਡਦੇ ਹਨ। ਇਹ ਉਹ ਜਿਹੜਾ 70 ਸਿੱਖ ਸਿੱਖ ਹਾਂ ਪਰ ਉਹਨਾਂ ਕਿਸੇ ਨੂੰ ਕੱਖ ਨਹੀਂ ਆਖਿਆ। ਸਹੀ ਨਾ ਉਹਨਾਂ ਹੀ ਆਖਿਆ ਤੇ ਨਾ ਇਥੋਂ ਮੁਸਲਮਾਨ ਨੇ ਕਿਹਾ। ਠੀਕ ਹੈ। ਭੈਣ ਭਰਾਵਾਂ ਨੂੰ ਮੈਂ ਪੂਰਾ ਮਹੀਨਾ ਉੱਥੇ ਜਾਂਦਾ ਰਿਹਾ। ਕਲਾਸ ਵਾਲੇ ਕੈਂਪ 'ਚ ਬਿਲਕੁਲ ਜਿਨ੍ਹਾਂ ਦੁਨੀਆ ਚ ਉੱਥੇ ਨਾਲ ਤੁਹਾਡੀ ਸਾਂਝ ਸੀ ਉਹਨਾਂ ਨੂੰ ਅੱਛਾ। ਦੁਨੀਆ ਹਾਂ ਦੁਨੀਆ ਦੇ ਉਰਾ ਅਸੀਂ ਦਾ ਇਹ ਮੇਲ ਮਿਲੋ ਤੇ ਡਾਕੀ ਦੀ ਬਿਮਾਰੀ ਪੈ ਗਈ ਸੀ। ਕਲਾਸ ਵਾਲੇ ਵਿੱਚ ਆਸ਼ਫੇਰੇ ਹੀ ਹਾਂ ਫਿਰ ਉਹ ਜਥਾ ਸਬੂਤਾ ਗਿਆ, ਹੋਰ ਕੋਈ ਜਥਾ ਨਹੀਂ ਗਿਆ। ਕਲਾਸ ਵਾਲੇ ਕੈਂਪ ਦੀ ਸਾਨੂੰ ਗੱਲ ਸੁਣਾਓ ਕਿਉਂਕਿ ਕੈਂਪ ਦੀਆਂ ਗੱਲਾਂ ਬਹੁਤ ਘੱਟ ਹੋਈਆਂ। ਉਹ ਜਿਹੜਾ ਮਹੀਨਾ ਇੱਥੇ ਲੋਕਾਂ ਨੇ ਸਟੇ ਕੀਤਾ ਇਸ ਇਲਾਕੇ ਦੇ ਸਿੱਖਾਂ ਹਿੰਦੂਆਂ ਨੇ, ਉਹਦੇ ਵਿੱਚ ਖਾਣ ਪੀਣ ਨੂੰ ਕਿੱਥੋਂ ਕਰਦੇ ਰਹੇ? ਖਾਣ ਪੀਣ ਤੋਂ ਦੱਸੀ ਹੈ ਨਾ ਹਾਂ ਵੀ ਉਹ ਆ ਜਾਂਦੇ ਹਨ ਪਿੰਡਾਂ 'ਚ। ਪਿੰਡਾਂ ਨਹੀਂ ਸਰਨਾ ਤੇ ਉਹਨਾਂ ਆਖਣਾ ਵੀ ਆਟਾ ਸਾਨੂੰ ਭੇਜ ਦਿਓ। ਅੱਛਾ ਅੱਛਾ ਲੋਕਾਂ ਡਰਦਿਆਂ ਸਮਝ ਲਓ ਜਾਂ ਉਹ ਸਾਹ ਨਹੀਂ ਮਾਰੇ ਹਾਂ ਪਿਆਰ ਰਹਿੰਦੇ ਮੇਜਦੇ ਚ ਇਕੱਠੇ ਹੀ ਸਨ। ਹਾਂ ਅੱਗੇ ਥੋੜੀ ਦੁਸ਼ਮਣੀ ਸੀ। ਉਹ ਫਿਰ ਆਕਟਾ ਪਿਆ ਤੇ ਇਹਨਾਂ ਲੈ ਜਾਣਾ। ਕੁਝ ਉੱਥੋਂ ਵੀ ਕਰਾਵਣੇ ਪਿਆ ਖਾਣਾ। ਐਸੇ ਤਰ੍ਹਾਂ ਰੋਜ਼ ਆਟਾ ਮੈਂ ਖੜਦਾ ਹਾਂ ਅੱਛਾ ਤੇ ਉਥੋਂ ਘੋੜੀ ਤੇ ਚੜ ਜਾਂਦਾ ਹਾਂ ਹਾਂ। ਤੇ ਇੱਥੇ ਆ ਜਾਂਦਾ। ਠੀਕ ਹੈ ਉਹ ਘੋੜੀ ਤੇ ਆਉਂਦੇ ਹਨ ਤੇ ਮੈਨੂੰ ਫੜਾ ਜਾਂਦੇ ਹਨ ਤੇ ਉਹ ਉੱਥੇ ਤੁਰ ਜਾਂਦੇ। ਠੀਕ ਠੀਕ ਇਸ ਤਰ੍ਹਾਂ ਹੁਣ ਜਾਣ ਕੇ ਤੁਸੀਂ ਬਹੁਤਾ ਕਿੰਨਾ ਵੱਲ ਆਟਾ ਪਹੁੰਚਾਉਂਦੇ ਰਹੇ? ਉਹਨਾਂ ਦੇ ਨਾਂ ਲੈ ਲੋ। ਉਹ ਹੀ ਕਰਤਾਰ ਸਿੰਘ ਹੋਰੀ ਕਰਤਾਰ ਸਿੰਘ ਹੋਈ ਬਲਦੇਵ ਸਿੰਘ ਹੋਰੀ ਠਾਕਰ ਸਿੰਘ ਹਾਂ ਇਹਨਾਂ ਵਾਲੇ ਠੀਕ। ਮੈਂ ਜਾਂਦਾ ਹੀ ਉਹਨਾਂ ਕੋਲ। ਉਹਨਾਂ ਦਾ ਪਿੰਡ ਕਿਹੜਾ ਸੀ? ਬਸਰਾ। ਬਸਰਾ ਠੀਕ ਮਤਲਬ ਜ਼ਿਆਦਾ ਉਹਨਾਂ ਦਾ ਤੁਹਾਡੇ ਉਦੋਂ ਬਸਰਾ। ਜ਼ਮਾਨਿਆਂ 'ਚ ਉਹਨਾਂ ਦਾ ਚੁਬਾਰਾ ਹੀ ਇਹਨਾਂ ਦੇ ਪਿੰਡਾਂ ਦੇ ਵਿੱਚ ਸਾਰਿਆ ਸੀ। ਉਹਨਾਂ ਦਾ ਚੁਬਾਰਾ ਹੀ ਹੋਰ ਕਿਸੇ ਦਾ ਇੱਥੇ ਵੀ ਨਹੀਂ ਲਾਇਆ। ਕਰਤਾਰ ਸਿੰਘ ਹੋਣਾ। ਹਾਂ ਠੀਕ ਕੋਈ ਦੇਖ ਨਹੀਂ ਇਹ ਆਟਾ ਪਿੰਨਾਂ ਨਾਲ ਸੁਣਿਆ ਹਕੀਕਤ ਹੈ ਵੀ ਜੀ। ਆਟਾ ਜਿਹੜਾ ਨਾ ਉਹ ਜਾਂਦਾ ਰਿਹਾ ਸੀ। ਆਪੀ ਵੀ ਛੱਡ ਕੇ ਆਏ। ਉਹ ਆਪੀ ਵੀ ਘੋੜੀਆਂ ਤੇ ਮੁੰਡੇ ਆਉਂਦੇ ਰਹੇ ਨੇ। ਇੱਕ ਵਾਰੀ ਨਾ ਬਸਾਈ ਢਾ ਲਿਆ ਉਹਨਾਂ ਬੱਚਾ ਤੇ ਤੋਤਰਾ ਗਏ ਨੇ ਤੇ ਅੱਛਾ ਬੱਚਾ ਢਾ ਕੇ ਤੇ ਉਹਨਾਂ ਚੁਰੀ ਫੇਰੀ। ਹਾਂ ਚੁਰੀ ਫੇਰੀ ਤੇ ਉਹ ਆਟਾ ਹੀ ਲੈਣ ਆਇਆ ਹੈ। ਅੱਛਾ ਉਹ ਵੇਖ ਕੇ ਤੇ ਛੱਡ ਕੇ ਚੁਰੀ ਫੇਰ ਕੇ ਉੱਡ ਗਿਆ। ਨਸ ਗਏ। ਉਹ ਕਹਿੰਦੇ ਯਾਰ ਗੱਲ ਇਹ ਅਸੀਂ ਆਟਾ ਲੈਣ ਆਇਆ। ਉਹ ਉੱਥੇ ਹੀ ਪਿਆ ਰਿਹਾ ਬੱਚਾ। ਉਹ ਆਟਾ ਪੀ ਪੂ ਕੇ ਦਿੱਤਾ ਤੇ ਉਹ ਤੁਰ ਗਿਆ। ਉਹਨਾਂ ਨੂੰ ਤਾਂ ਉਸ ਟਾਈਮ ਆਪਣੀ ਜਾਨਾਂ ਦੀ ਜੀ ਬਿਲਕੁਲ ਬਿਲਕੁਲ ਇਹ ਗੱਲ ਹੈ। ਦੇਖ ਨੂੰ ਕੋਈ ਨਹੀਂ ਪੱਕੀ। ਇਹਦਾ ਮਤਲਬ ਕਿ ਤੁਸੀਂ ਇੱਥੋਂ ਇਹ ਵੀ ਗੱਲ ਹੋਈ ਕਿ ਤੁਸੀਂ ਵੱਡਾ ਡੰਗਰ ਨਹੀਂ ਕਰਦੇ ਇਹਨਾਂ ਪਿੰਡਾਂ ਦੇ ਲੋਕ। ਵੱਡਾ ਡੰਗਰ ਨਹੀਂ ਹਨ ਕਰਦੇ। ਉਹ ਝਟਕਾ ਨਹੀਂ ਕਰ- ਆ ਜਿਹੜੇ ਬੱਚੇ ਨੇ ਨਾ ਹਾਂ ਗਊ ਮਾਤਾ ਇਹਨੂੰ ਆਂਦੇ ਇਹਦਾ ਨਹੀਂ ਉਹ ਹਾਂ ਤੇ ਨਾ ਡੰਗਰ ਹੀ ਕਰਦੇ। ਹਾਂ ਸਿਰਫ ਬੱਕਰਾ ਕਰ ਲੈਂਦੇ ਨੇ ਤੇ ਕੁਕੜੀ। ਹਾਂ ਨਹੀਂ ਤੇ ਤੁਸੀਂ ਕੁਰਬਾਨੀ ਨਹੀਂ ਸੀ ਦਿੰਦੇ ਇਹਨਾਂ ਪਿੰਡਾਂ ਦੇ ਲੋਕ ਮੁਸਲਮਾਨ ਵੱਡੀ ਤੇ ਚੋਰੀ ਛੁਪੇ ਗੋਸ਼ਤ ਵੀ ਚੋਰੀ ਛੱਪੀ ਕਰਨਾ। ਜਿਹੜੇ ਪਿੰਡਾਂ ਦੇ ਹਨ ਪੰਜ ਸਾਰਾ ਪਿੰਡ ਹਾਂ ਉਹ ਕਰ ਲੈਂਦੇ ਆ। ਹਾਂ ਜਿਸ ਤਰ੍ਹਾਂ ਤੁਹਾਡਾ ਪਿੰਡ ਹੋ ਰਾਤ ਨੂੰ ਗਿਆ। ਜੋ ਕਰ ਲਿਆ ਤੇ ਖਾ ਪੀ ਛੱਡਦੇ ਆ। ਜਾਰੇ ਨਹੀਂ ਹਣੇ ਵੀ ਕਰ। ਬਾਅਦ ਚ ਕੋਈ ਇਸ ਇਲਾਕੇ ਦਾ ਕੋਈ ਹਿੰਦੂ ਸਿੱਖ ਆਇਆ ਆਪਣਾ ਪਿੰਡ ਵੇਖਣਾ ਇਸ ਇਲਾਕੇ ਦਾ ਜਾਂ ਬਸਰਾ ਦਾ ਜਾਂ ਮਹਿਮਦ ਵਾਲੀ ਦਾ
ਜਾਂ ਦਾਦੂ ਵਾਲੀ ਹਣ ਦੇ? ਸਾਹਿਬ ਬਾਹਮਣ ਆਇਆ, ਉਹ ਕਿੱਥੋਂ ਦਾ ਹੈ? ਉਹ ਮਹਿਮਦਵਾਜ ਦਾ ਹੈ। ਅੱਛਾ ਹਣ ਸਾਹਿਬ ਬਾਹਮਣ ਅੱਛਾ ਉਹ ਆਇਆ ਇੱਥੇ, ਫਰੋਜ਼ ਕਸ਼ਮੀਰੀ ਸੀ, ਹਾਂ ਉਹਦੀ ਤੇ ਉਹਦੀ ਯਾਰੀ ਬੜੀ ਘੁਲ ਦਿੰਦੇ ਆ। ਹੂੰ ਤੇ ਉਹ ਆਇਆ ਸੀ ਹੂੰ। ਜਾਂ ਇੱਥੇ ਆਇਆ ਹੈ। ਕੀ ਗੱਲ ਸੁਣੀ ਤੁਸੀਂ ਉਸ ਹੰਸੇ ਬਾਮਨ ਤੋਂ ਪਿੱਛੇ ਜਾ ਕੇ ਕਿੱਥੇ ਬੈਠੇ ਇੰਡੀਆ 'ਚ? ਉਹ ਪਤਾ ਨਹੀਂ ਉਹ ਇੱਕ ਹੁੰਦਾ ਕਰਾਵਲੇ ਦਾ ਮਹਿੰਦਰ ਅੱਛਾ ਸਿੱਖ ਅੱਛਾ ਐਡਾ ਬਸਾਰਾ ਛੋਟਾ ਘਰ ਹੈ। ਪਰ ਤੂਫਾਨ ਅੱਛਾ ਉਹਦੇ ਵੀ ਜਾ ਕੇ ਵੀ ਉਹਨੂੰ ਗੋਲੀ ਦਾ ਹੀ ਹੁਕਮ ਆਇਆ। ਉਹ ਕੀ ਕਰਦਾ ਹੈ? ਉਹ ਕਰਦਾ ਆਇਆ ਸੀ, ਚੋਰੀ ਗਏ ਹਨ ਕਰਨ, ਹੂੰ ਏਡੀ ਉਹਦੀ ਦਲੇਰੀ ਵੇਖ ਲਓ। ਉੱਥੇ ਤਾਂ ਨਹੀਂ ਲੱਗਦਾ ਘੋੜੀ ਖੋਲਣੀ ਸੀ। ਉਹ ਜੇ ਕਰੀ ਜਾ ਕੇ ਨਾ ਤੇ ਉਹ ਜਿੱਥੇ ਵੱਜਦੀ ਘੋੜੀ ਲੱਗਦਾ ਤਾਂ ਗਾ ਨਹੀਂ ਖੋਲ ਗਏ ਤੇ ਉਹ ਖੁਰਲੀ ਜਿਹੜੀ ਹੈ ਨਾ ਉਹ ਢਿੱਲੀ ਹੋ ਕੇ ਬਾਹਰ ਆਈ ਤੇ ਚੋਰ ਜਿਹੜਾ ਇਹਨੇ ਜਾ ਕੇ ਖੁਰਲੀ ਤੇ ਬੈਠਾ ਹੈ। ਅੱਛਾ ਉਹ ਫਿਰ ਕਿੱਲਾ ਉਹ ਨੇੜੇ ਨਾ ਇਹਨੇ ਕਰਕੇ ਨਾ ਉੱਤੇ ਉਹਦੇ ਪੈਰ ਤੇ ਹੂੰ ਲਾ ਦਿੱਤਾ। ਹੂੰ ਉਹ ਏਡਾ ਦਲੇਰਾ ਸੀ, ਕਿੱਲਾ ਠਾਂ ਖੁੱਭ ਗਿਆ ਸੀ ਤੇ ਸੀ ਨਹੀਂ ਹੋ ਗਈ। ਹੂੰ ਏਡਾ ਦਲੇਰ ਸੀ, ਏਡਾ ਸਾਰਾ ਬੰਦਾ ਸੀ। ਮਿੰਦਰ ਬੜੀ ਗੱਲ ਠੀਕ। ਬਾਬਾ ਜੀ ਤੁਹਾਡੀ ਗੱਲਬਾਤ ਨਾ ਸੁਣਨੀ ਕਿਸੇ ਤਰੀਕੇ ਨਾਲ, ਮਤਲਬ ਇਹ ਜਿਹੜੀ ਫਿਲਮ ਤੁਹਾਡੀ ਬਣ ਰਹੀ ਹੈ ਜੀ ਇਹ ਤੁਸੀਂ ਕਰਤਾ ਆਪਣਾ ਬਸਰਾ ਦੇ ਸਿੱਖ ਸਰਦਾਰਾਂ ਦੇ ਨਾਲ ਲਈ, ਮਹਿਮਦ ਵਾਲੀ ਹੋ ਗਿਆ, ਦਾਦੂ ਵਾਲੀ ਹੋ ਗਿਆ, ਕਲਾਸ ਵਾਲੇ ਦਾ ਹਾਂਜੀ। ਜ਼ਿਕਰ ਕੀਤਾ, ਹੋਰ ਬਹੁਤ ਸਾਰੇ ਪਿੰਡਾਂ ਦਾ ਨਾਮ ਲਿਆ ਤੁਸੀਂ, ਤੇ ਜਿਨ੍ਹਾਂ ਨਾਲ ਤੁਹਾਡੀ ਸਾਂਝ ਸੀ ਉਹ ਕਰਤਾਰ ਸਿੰਘ ਦਾ ਟੱਬਰ ਸੀ, ਠੀਕ ਹੈ ਨਾ, ਬਸਰਾ ਪਿੰਡ ਤੋਂ, ਤੇ ਉਹਨਾਂ ਦੀ ਔਲਾਦ ਤਾਂ ਕਾਲ ਔਲਾਦ ਹੋ ਸਕਦਾ ਤੁਹਾਡੇ ਹਾਂ ਦਾ ਕੋਈ ਬਾਬਾ ਉੱਥੇ ਕੋ ਰਿਹਾ ਹੈ, ਉਹਨਾਂ ਵਾਸਤੇ ਕੋਈ ਸੁਨੇਹਾ ਦਿੰਦੇ ਹੋ, ਕੀ ਕਹੋਗੇ ਉਹਨਾਂ ਨੂੰ? ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਵੇਖਣ। ਸਲਾਮ ਦਵਾਈ ਉਹਨਾਂ ਨਾਲ ਉਹਨਾਂ ਫਿਰ ਨਾ ਹਾਂ ਜਦੋਂ ਤੁਰ ਗਏ ਨਾ ਹਾਂ, ਬਾਅਦ- ਮੇਰੀ ਬੜੀ ਯਾਰੀ ਸੀ ਉਹਨਾਂ। ਅੱਛਾ ਉਹ ਲਖਨਊ ਸ਼ਹਿਰ ਜਿੱਥੇ ਗਏ ਹੂੰ ਉਹਨਾਂ ਫਿਰ 2 ਚਿੱਠੀਆਂ ਉਹਦੇ ਚਿੱਠੀਆਂ ਹਨ, ਹਾਂਜੀ ਫੋਨ ਨੇ ਹਨ, ਅੱਛਾ 2 ਘਲੀਆਂ ਨੇ ਵੀ ਆ ਜਾ ਹਾਂ ਇੱਧਰ ਆਪਣਾ ਸਾਰਾ ਹੀ ਤੂੰ ਕੁਲਮਾ ਲਾਇਆ, ਅੱਛਾ ਜ਼ਮੀਨ ਜਿੰਨੀ ਮਿਲੀ ਹੈ ਵਾਹ ਤੇ ਕਹੋ ਵਹਾਂ ਕੀ ਕਰ ਲਈ ਹੈ। ਅੱਛਾ ਤੇ ਜ਼ਮੀਨ ਉਹ ਮਾਲਕ ਨੂੰ ਬਣੇ। ਵਾਹ ਜੀ ਵਾਹ। ਉਹ ਖੱਤ ਤੁਹਾਨੂੰ ਲਿਖਣ ਵਾਲਾ ਕੌਣ ਸੀ? 2 ਵਾਰੀ ਉਹਨੇ ਲਿਖਿਆ। ਕਰਤਾਰ ਸਿੰਘ ਹੋਰੀ? ਹਾਂ ਅੱਛਾ 2 ਵਾਰੀ ਆਇਆ, ਹਾਂ ਤੁਸੀਂ ਅੱਗੋਂ ਜਵਾਬ ਨਹੀਂ ਮੈਂ ਦਿੱਤਾ? ਜਵਾਬ ਹੀ ਨਹੀਂ ਦਿੱਤਾ। ਆਖਣ ਲੱਗੇ ਜੀ ਉਹ ਸਾਡੀ ਰਿਸ਼ਤੇਦਾਰੀ ਭੈਣ ਭਰਾ ਇੱਧਰ ਛੱਡੋ। ਹਾਂ खत भेजे बोल पुराने ਹਾਂਜੀ सामने के खत ਨਹੀਂ ਸਾਂਭੇ ਬੜੀ ਨਹੀਂ। ਪੁਰਾਣੀ ਗੱਲ, ਫਿਰ ਤੂੰ ਸਦਾ ਜਿਹੜੇ ਲਖਨਊ ਬੈਠੇ ਨੇ ਜੀ, ਅੱਜ ਦੀ ਗੱਲ ਹੈ। ਖਾਤਾ ਤੇ। ਦਾਦੂ ਨਹੀਂ ਆਏ ਹਨ ਸਿੱਖ, ਜਿਹੜੀ ਸਮਾਧੀ ਹੈ ਨਾ ਉਹ ਵੇਖਣ ਵਾਸਤੇ ਆਏ ਹਨ ਉਹਨਾਂ ਦੇ ਘਰ ਦੀ। ਉਹ ਜਿਹੜਾ ਉਹ ਸਮਾਧੀ ਕਿਹਦੀ ਦੱਸੀ ਤੁਸੀਂ? ਉਹ ਦਾਦੂ ਵਾਲੀ ਜਿਹੜੀ ਪਾਲਾ ਸੀ। ਪਾਲਾ ਸਿੰਘ ਦੀ। ਉਹਨਾਂ ਦੇ ਘਰ ਦੇ ਵੇਖਣ ਆਏ ਹਨ, ਅੱਛਾ ਪੈਰੀਆਂ ਪੂਰੀਆਂ ਵੇਖ ਕੇ ਗਏ ਹਨ। ਉਹ ਅੱਜ ਵੀ ਹੈ ਜੀ? ਹਾਂ ਵੇ ਉਹ ਜਿਨ੍ਹਾਂ ਦੇ ਕੋਲ ਉਹਨਾਂ ਨੇ ਮਤਲਬ ਉਹ ਨਿਸ਼ਾਨੀ ਹੈ ਅਜੇ ਵੀ। ਉਹ ਢਾਈ ਨਹੀਂ ਹੈ, ਉਹਨੇ ਨਹੀਂ ਜਗ੍ਹਾ ਇੰਜ ਹਾਂ ਛੱਡ ਛੱਡ ਦਿੱਤੀ। ਵਾਹ ਜੀ ਵਾਹ, ਠੀਕ ਹੈ। ਇਹ ਤੱਕ ਉਸੇ ਤਰ੍ਹਾਂ ਹੀ लगी अपने दादू वाली ਹਾਂਜੀ ਚਲੋ ਵੇਖ ਆਪਣਾ ਕਿਤੇ ਅੱਲਾ ਨੇ ਖੈਰ ਫਿਰ ਕੀਤੀ ਕਿਤੇ ਤੇ ਚੱਕਰ ਫਿਰ ਕਿਤੇ ਚੱਕਰ ਲਾਵਾਂਗੇ, ਦਾਦੂ ਵਾਲੀ ਦਾ ਪ੍ਰੋਗਰਾਮ ਕਰਾਂਗੇ ਅਸੀਂ। ਸਹੀ ਠੀਕ ਹੈ ਬਾਬਾ ਜੀ। ਬਾਬਾ ਜੀ ਸਾਹਿਬ ਜੋ ਕੁਝ ਤੁਹਾਨੂੰ ਯਾਦ ਸੀ ਹਨਾ, ਤੁਸੀਂ ਸਾਰੀਆਂ ਗੱਲਾਂ ਬਾਤਾਂ। ਦੇਖੋ ਕਾਲੇ ਵਾਲ ਨਿਕਲਣੇ ਸ਼ੁਰੂ ਹੋ ਗਏ ਨੇ। ਹਾਂ ਤੇ ਕਿੰਨੀ ਉਮਰ ਹੋ ਗਈ ਹੈ ਹੁਣ? ਕੋਈ ਪਤਾ ਨਹੀਂ ਹੋਈ ਕਿ 100 ਦੇ ਨੇੜੇ ਹੀ ਹੈ। 100 ਦੇ ਨੇੜੇ ਜੀ ਬਾਬਾ। 90 ਤੋਂ ਵੀ ਟੱਪ ਗਈ। ਅੱਛਾ ਮਤਲਬ 47 ਤੋਂ ਪਹਿਲੇ ਤੁਸੀਂ ਵਾਈ ਪੀਜੀ ਕਰਦੇ ਹੋ? ਯਾਰ ਉਦੋਂ ਜਿਹੜਾ ਪੰਡ ਚੁੱਕ ਲੈਂਦਾ ਸੀ ਨਾ ਦਾਣਿਆਂ ਦੀ 5 ਰੁਪਏ ਦੀ, ਉਹ ਜਵਾਨ ਹੁੰਦਾ ਸੀ। ਉਹ ਠੀਕ ਹੈਂ? ਹੈ, ਬਿਲਕੁਲ ਸਹੀ। 4 ਸਾਲ ਮੈਂ ਇਹ ਕੰਮ ਕੀਤਾ। ਹੂੰ ਸਿੱਖ ਇੱਥੇ ਹਾਂ ਜੀ, ਹੂੰ ਸੇਬ ਸਿਆਪਾ ਜੀ ਜੀ ਜਾਣਦਾ ਇਹ ਗੱਲ ਨੂੰ। ਹਾਂਜੀ ਹਾਂਜੀ ਇਹ ਕਾਰੋਬਾਰੀ ਕਰਦੇ ਰਹੇ ਜਟਕਾਈ। ਸਹੀ। अच्छा उदो ये छिछरा दे सन सरदार छिछरा दी पिंड दे ਇਹ ਕਿਹੜੇ ਸਨ ਜੱਟ ਸਨ? ਬਾਜਵੇ ਸਨ, ਦੇਉ ਸਨ ਜਾਂ ਜਖੌਲ ਸਨ, ਕਿਹੜੇ ਸਨ? ਇਹ ਨਹੀਂ ਮੈਨੂੰ ਪਤਾ। ਇਹ ਬਜ਼ੁਰਗਾਂ ਇਹ ਨੂੰ ਘੱਟ- ਚੁੱਕਦਾ ਹੀ ਇੱਕ ਸੁਹਾਗਾ ਲੱਕੋ ਫੜ ਕੇ ਜਲਾਲ ਸੀ ਉਹਦੇ ਨਾਲ, ਛਿਛਰ ਵਾਲੀ ਦਾ ਛਿਛਰ ਵਾਲੇ ਦਾ ਜਲਾਲ ਸੀ। ਮੁਸਲਮਾਨ। ਉਹ ਸੁਹਾਗਾ ਚੁੱਕਦਾ ਨਹੀਂ ਲੱਕੋ ਫੜ ਕੇ ਨਾ ਇਹਨੇ ਖੜਾ ਕਰਕੇ ਨਾ ਕਰਨਾ ਪੈਣਾ। ਹੂੰ ਐਡਾ ਸੁਹਾਗਾ ਸੀ ਉਹ ਫੜ ਕੇ ਮੋਢੀ- ਇੰਜ ਕਰ ਛੱਡ। ਉਹ ਮੋਢੀ ਚਾੜ ਦਿੰਦਾ ਹੈ ਅੱਛਾ ਅੱਛਾ ਇਹਨੂੰ ਮੁੰਡੇ। ਫੜ ਕੇ ਤੇ ਉਹਦਾ ਸੁਹਾਗਾ ਵੀ ਕਿਸੇ ਮੋਢੀ ਨਹੀਂ ਚਾੜਿਆ। ਵਾਹ ਜੀ ਵਾਹ। ਠੀਕ ਹੈ ਬਾਬਾ ਜੀ। ਐਦੋਂ ਪਹਿਲੇ ਵੀ ਕਿਸੇ ਨੇ ਗੱਲਾਂ ਪੁੱਛੀਆਂ ਪੁਰਾਣੀਆਂ ਤੁਹਾਨੂੰ? ਨਹੀਂ ਪੁੱਛੀਆਂ? ਠੀਕ ਹੈ ਠੀਕ ਠੀਕ। ਤੁਸੀਂ ਯਾਦ ਕਰਦੇ ਰਹੇ ਆਪਣੇ ਯਾਰਾਂ ਨੂੰ ਪਿੱਛੋਂ ਬਾਅਦ ਚੋਂ? ਯਾਦ ਤੇ ਉਹ ਜਿਹਦੇ ਉਸੇ ਦਾ ਨਾਮ ਲੈਨੇ ਆ ਉਹਨਾਂ ਦਾ। ਤੇ ਉਹਦਾ ਸਬੂਤ ਹੈ ਜੀ ਕਿ ਤੁਸੀਂ ਬੜਾ ਯਾਦ ਪਿਆਰ ਕਰਦੇ ਸੀ ਰਹੇ। ਉਹਨਾਂ ਦੀਆਂ ਜਿਹੜੀਆਂ ਬੀਵੀਆਂ ਹਾਂ ਮਾਵਾਂ ਨਾਲੋਂ ਵੀ ਬਹੁਤਾ ਮੇਰੇ ਨਾਲ ਪਿਆਰ ਕਰਦੀਆਂ। ਹੂੰ ਉਹ ਜਦੋਂ ਮੈਂ ਜਥੇ 'ਚ ਗਿਆ ਨਾ ਹੂੰ
ਉਦੋਂ ਰੋ ਪਈਆਂ ਅੱਛਾ ਆਖਣ ਲੱਗਿਆ ਹੁਣ ਤੂੰ ਜਾਣਾ ਨਹੀਂ। ਹਾਂ ਵਾਹ ਜੀ। ਉਹ ਲੋਕ ਮੁਸਲਮਾਨ ਬੰਦਾ ਜਿਹੜਾ ਨਾ ਹਾਂ ਕੰਨੀ ਸੋ ਜਾਂਦੇ ਸੀ ਨਾ ਹਾਂ। ਤੇ ਉਹ ਨਹਾ ਕੇ ਤੇ ਫੇਰ ਰੋਟੀ ਖਾਂਦੀਆਂ ਅੱਛਾ ਏਡਾ ਉਹ ਪਰਹੇਜ ਕਰਦੀਆਂ। ਹਾਂ ਹਾਂ ਮੈਂ ਉਹਨਾਂ ਦੇ ਚੌਂਕੇ 'ਚ ਵੀ ਜਾਣਾ, ਪਾਣੀ ਕੱਢ ਦੇਣਾ, ਧਾਰ ਉਹਨਾਂ ਦੀ ਕੱਢ ਦੇਣੀ, ਅੱਛਾ ਮੇਰੇ ਕੋਲ ਕੋਈ ਪਰਹੇਜ ਨਹੀਂ। ਮਤਲਬ ਪੁੱਤਰਾਂ ਵਾਂਗ ਤੁਹਾਨੂੰ ਨਾਲ ਹਾਂ ਬਿਲਕੁਲ। ਨਾ ਯਾਦ ਹੈ ਕਿਸੇ ਬੀਬੀ ਦਾ? ਮਿੰਦਰੋ ਅੱਛਾ ਇੱਕ ਨਾ ਅੱਛਾ ਮਹਿੰਦਰੋ ਹਾਂ ਮਹਿੰਦਰ ਕੌਰ ਹੋਏਗਾ ਨਾ? ਹਾਂ ਮਿੰਦਰ ਕੋਲ ਹਾਂ ਮਹਿੰਦਰ ਕੌਰ ਹਾਂ ਵੱਡੀ। ਅੱਛਾ ਉਹ ਤੇ ਤੁਹਾਨੂੰ- ਨਿੱਕੀ ਦਾ ਨਾਮ ਨਾਮ ਕੌਰ ਦੋਏ ਸਕੀਆਂ ਭੈਣਾਂ ਨੇ ਇੱਕੋ ਘਰ ਚ ਵਿਆਹੀਆਂ? ਤੇ ਉਹ ਵੀ ਸਕੇ ਹੀ ਭਰਾ ਹੁੰਦੇ ਹਾਂ ਕਿਹੜਾ ਕਿਹੜਾ ਭਲਾ? ਕਰਤਾਰ ਸਿੰਘ ਤੇ ਦੂਸਰਾ ਬਲਦੇਵ ਸਿੰਘ। ਬਲਦੇਵ ਸਿੰਘ। ਠੀਕ ਹੈ। ਕਰਤਾਰ ਸਿੰਘ ਦੀ ਘਰਵਾਲੀ ਦਾ ਨਾਂ ਕੀ ਸੀ? ਮਹਿੰਦਰ ਕੌਰ ਜਾਂ ਨਾਮ ਕੌਰ? ਵੱਡੇ ਨਾਮ ਮਿੰਦਰ ਹੋ ਮਿੰਦਰ ਮਹਿੰਦਰ ਕੌਰ। ਠੀਕ ਹੈ। ਤੇ ਬਲਦੇਵ ਸਿੰਘ ਦੀ ਘਰਵਾਲੀ ਦਾ ਨਾਂ ਸੀ ਨਾਮ ਕੌਰ। ਨਾਮ ਹਾਂ, ਕਿੱਥੇ ਵਿਆਹੇ ਸਨ ਇਹ ਵੀ ਦੱਸ ਦੋ, ਵੀ ਪਤਾ ਹੈਗਾ ਤੁਹਾਨੂੰ? ਹੈ ਨਹੀਂ ਸੀ ਸਾਰੇ ਪਤਾ? ਦੇ ਕਿਤੇ ਵਿਆਹ ਹੋਣੇ ਨੇ। ਹਾਂ ਉਹ ਨਹੀਂ ਮੈਨੂੰ ਪਤਾ, ਵਾਹ ਝੂਠ ਜੀ। ਮਾਰਾ ਮੈਂ। ਠੀਕ ਠੀਕ ਹੈ। ਤੇ ਦੋ ਮਈਆਂ ਸਨ ਤੁਹਾਡੇ ਕੋਲ? ਉਹ ਜੀ ਮਹੀਆਂ ਸਨ ਸੂਈਆਂ। ਅੱਛਾ ਉਹ ਗੱਲ ਕਿ ਤੂੰ ਇੱਥੇ ਇਹਨਾਂ ਨੂੰ ਰੱਖ ਪੱਠੇ ਛੱਟੇ ਪਾ। ਤੇ ਜੇ ਅਸੀਂ ਤੁਰ ਕੇ ਤੇ ਤੇਰੀਆਂ ਉਹ ਕੌਣ ਕਹਿਣ ਲੱਗੇ? ਉਹ ਹੋਈ ਕਰਤਾਰ ਸਿੰਘ ਹੋਰੀ? ਹਾਂ। ਬਸਰਾ ਪਿੰਡ ਵਾਲੇ ਹਾਂ ਜਿਨ੍ਹਾਂ ਦੇ ਡੇਰੇ ਤੇ ਤੁਸੀਂ ਕੰਮਕਾਜ ਕਰਦੇ ਹੋ? ਅੱਛਾ ਮੈਂ ਕਿਹਾ ਜੀ ਚਲੋ ਠੀਕ ਹੈ। ਹਾਂ। ਉਹ ਜੇ ਸਾਡੇ ਕੋਲ ਮੈਂ ਕਿਹਾ ਕਿਸੇ ਵੀ ਨਹੀਂ ਰਹਿਣ ਦੇਣੀ। ਕਿਸੇ ਨੂੰ ਰਹਿਣ ਦੇਣੀ? ਸਹੀ ਗੱਲ ਹੈ ਤੁਹਾਡੀ। ਉਹ ਫਿਰ ਜਿਸ ਕਰੀ ਉਹ ਗਏ ਨਾ, ਹੂੰ ਜਿੱਦਣ ਜਾਣਾ ਹੈ ਉਹਨਾਂ ਵਿਆਹ ਕੱਲ ਤੋਂ ਜਾਣਾ, ਅੱਛਾ ਉਹ ਹੁੰਦੀਆਂ ਉੱਥੇ ਮੈਂ ਛੱਡ ਕੇ ਉਹਨਾਂ ਨੇ ਸਪੁਰਦ ਕਰ ਉਹਨਾਂ ਆਏ। ਦੀ ਸਪੋਰਟ ਪਈ ਆ ਲੈ ਜਾਓ, ਜਾਂਦੇ ਨੇ ਪੈਸੇ ਲੈ ਜਾਓ ਇੱਕ ਠੀਕ ਹੈ ਠੀਕ ਹੈ। ਉਹ ਫਿਰ ਲੈ ਗਏ। ਚਲੋ ਤਾਂ ਉਹ ਫਿਰ ਲੈ ਗਏ ਵਿਚਾਰੇ। ਹੂੰ ਇਹ ਉਹ ਸਹੀ ਸਲਾਮ ਪੜ ਕੇ ਫੇਰ ਜਾ ਕੇ ਉਹਨਾਂ ਦਿਲੋਂ ਲਖਲਾਉ ਗਏ ਨੇ। ਹਾਂ ਫੇਰ ਉਹਨਾਂ ਮੈਨੂੰ 2 ਚਿੱਠੀਆਂ ਚਿੱਠੀਆਂ ਪਾਈਆਂ। ਖਾ ਲਓ। ਸਹੀ। ਬਾਬਾ ਜੀ ਕਰਤਾਰ ਸਿੰਘ ਬਲਦੇਵ ਸਿੰਘ ਦੇ ਬੱਚਿਆਂ ਚੋਂ ਕੋਈ ਤੁਹਾਡੇ ਹਾਨ ਦਾ ਵੀ ਹੈ ਸੀ ਜਾਂ ਤੁਹਾਡੇ ਤੋਂ ਛੋਟੇ ਸਨ? ਛੋਟੇ ਛੋਟੇ ਸਨ। ਤੇ ਅੱਜ ਨੂੰ ਉਹ ਹੋਣੇ ਨੇ, ਤੁਹਾਡੀ ਗੱਲਬਾਤ ਉਹਨਾਂ ਤੱਕ ਜਾਂਦੀ ਪਹੁੰਚਦੀ, ਸਾਡੇ ਨਾਲ ਰਾਬਤਾ ਕਰਦੇ ਨੇ ਕਿ ਬਈ ਸਾਡੇ ਬਾਬੇ, ਸਾਡੀ ਗੱਲ ਬਾਬੇ ਅਜ਼ੀਜ਼ ਨਾਲ ਕਰਵਾਓ। ਉਹਨੇ ਬਾਬੇ ਨੇ ਸਾਡੇ ਪਿਓਾਂ ਦੇ ਨਾਂ ਲਏ ਨੇ, ਦਾਦਿਆਂ ਦੇ ਨਾਂ ਠੀਕ ਹੈ। ਲਏ ਨੇ, ਹੈਨਾ? ਹਾਂਜੀ। ਤੇ ਤੁਸੀਂ ਗੱਲ ਕਰੋਗੇ ਨਾਲ ਤੁਹਾਨੂੰ ਖੁਸ਼ੀ ਹੋਏਗੀ। ਜੇ ਰਹੇ ਤੇ ਗੱਲ ਕਰਾਂਗੇ ਤੇ ਲੱਲਾ ਬੇਲੀ ਹੋ ਗਿਆ ਤੇ ਫਿਰ ਅੱਲਾ ਬੇਲੀ ਤੇ ਮੰਜੀ ਦਾਣਾ ਪਾਣੀ ਦੀ ਗੱਲ ਨਾ। ਠੀਕ ਹੈ ਠੀਕ ਹੈ। ਬੜਾ ਤੁਹਾਨੂੰ ਖੁਸ਼ੀ ਹੋਏਗੀ। ਫਿਰ ਬੜੀ ਗੱਲ ਹੈ। ਸਹੀ ਹੈ ਸਹੀ ਹੈ। ਬਹੁਤ ਅੱਛੇ ਲੋਕ ਸਨ, ਉਹਨਾਂ ਨੇ ਦਿਲ ਕੱਢੇ ਨੇ ਹੂੰ। ਤੇ ਬਹੁਤ ਚੰਗੇ। ਇੱਥੇ ਉਹ ਪਿੰਡਾਂ 'ਚ ਸਹੀ ਰਹੇ। ਚਲੋ ਅੱਗੂ ਜਾ ਕੇ ਵੀ ਕੈਂਪ ਮਹੀਨਾ ਕੁ ਉੱਥੇ ਵੀ ਠੀਕ ਰਹੇ ਨੇ। ਤੇ ਤੁਸੀਂ ਦੱਸਿਆ ਕਿ ਜਿਹੜਾ ਕਲਾਸ ਵਾਲੇ ਮੈਂ ਦਾ ਰੋਜ਼ ਜਾਂਦਾ। ਕਲਾਸ ਵਾਲੇ ਦਾ ਜਿਹੜਾ ਜੱਥਾ ਸੀ ਉਹ ਬੜੇ ਰੋਬ ਨਾਲ ਗਿਆ ਸੀ, ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਨੇ ਆਪਣੀ ਛੱਤਾਂ ਦੇ ਉੱਤੇ ਤੋਪਾਂ ਲਾਈਆਂ ਹਨ। ਜਥਾ ਹੀ ਬੜਾ ਵੱਡਾ ਸੀ। ਹੂੰ। ਤੁਹਾਨੂੰ ਦੱਸਿਆ ਮੈਂ 70 ਮੁੰਡੇ ਇੱਕੋ ਜਿਹੇ, ਹਾਂ। ਹਰ ਟਾਈਮ ਉਹ ਕੈਮਰੇ ਲਿਆ। ਜਿਹੜਾ ਕਿ ਰਖਵਾਲੀ ਕਰਦੇ ਸਨ ਸਾਰੇ ਕੈਂਪ ਦੀ। ਬਿਲਕੁਲ। ਫਿਰ ਤੇ ਜਾਣਾ। ਕੋਰਾ ਪਰਾ ਨਾ ਆ ਕੇ ਤੇ ਉਧਰ ਨੂੰ ਤੇ ਕੋਈ ਮੂੰਹ ਨਹੀਂ ਭਾਈ ਕਰਦਾ। ਏਡਾ ਵੱਡਾ ਜਥਾ ਉਹਨਾਂ ਨੇ ਕਿਸੇ ਨੂੰ ਕੱਖ ਲਿਆ। ਤਹਿਸੀਲ ਪਸਰੂਰ ਦਾ ਵੱਡਾ ਜੱਥਾ ਹੈ ਜੀ। ਹਾਂ ਜ਼ਿਲ੍ਹਾ ਸ਼ਾਹਪੁਰ ਦਾ। ਹਾਂ ਹਾਂ ਜੀ ਜੀ ਕਹਿ ਸਕਦੇ। ਦੂਸਰਾ ਵੱਡਾ ਸ਼ਾਹ ਸਾਹਿਬ ਦਾ। ਹਾਂ